ਅਸੀਂ ਨਿੱਕੇ ਹੁੰਦੇ ਪੜ੍ਹਦੇ ਰਹੇ ਸਿੱਖਾਂ ਕੋ ਉਡਾੜਾ ਗੱਗਾ ਨੰਨਾ ਏਦਾਂ ਦੀ ਪੜ੍ਹਾਈ ਸੀ। ਉਹਨੂੰ ਕਹਿੰਦੇ ਸੀ ਗੁਰਮੁਖੀ। ਕਿਲ੍ਹਾ ਬਣਿਆ ਹੈ ਸਾਡੇ ਪਿੰਡ, ਸਿੱਖਾਂ ਦਾ ਕਿਲ੍ਹਾ। ਜਦੋਂ ਕਿਤੇ ਹਕੂਮਤ ਸਿੱਖਾਂ ਦੀ ਸੀ ਉਦੋਂ ਦਾ ਕਿਲ੍ਹਾ ਬਣਿਆ ਸੀ ਤਾਂ ਜਗੀਰ ਮਿਲਦੀ ਸੀ ਉਹਨਾਂ ਨੂੰ। ਇੱਥੇ ਪੈਨਸ਼ਨ ਕਹੀ ਜਾਓ, ਕਹਿੰਦੇ ਜਗੀਰ। ਕੋਈ ਮੋਗਾ ਨਹੀਂ, ਨਹਿਰ ਹੈ ਨਹੀਂ ਸਾਡੇ। ਨਹੀਂ ਨਹਿਰ, ਕਿੱਦਾਂ ਪਾਣੀ ਕਿੱਦਾਂ ਲੰਘਦਾ? ਪਹਾੜ 'ਚ ਮੀਂਹ ਪੈਂਦਾ ਸੀ, 7 ਤੋਂ 10 ਮੀਲ ਪਹਾੜ ਸੀ ਪਰੇ, ਉੱਥੇ ਬਾਰਿਸ਼ ਹੋਣੀ, ਉਹ ਪਾਣੀ ਫਿਰ ਰੁੜ ਕੇ ਆਉਣਾ, ਉਹ ਜ਼ਮੀਨ ਨੂੰ ਸੈਲਾਬ ਕਰ ਲੈਂਦਾ। ਉਹ ਜੱਟ ਮੇਰੇ ਬਾਪ ਨੇ ਬਹੁਤ ਮੁਹੱਬਤੀ ਸੀ, ਸੀਗਾ ਵੀ ਉਹ ਜ਼ੋਰ ਵਾਲਾ ਤਕੜਾ, ਘੁਲਦਾ ਵੀ ਦਾ, ਅਤੇ ਇਸ ਕਰਕੇ ਉਹਦੇ ਨਾਲ ਬਹੁਤ ਪਿਆਰ ਸੀ। ਅਤੇ ਉਹ ਉਹਨੂੰ ਕਹਿੰਦੇ ਵੀ ਤੂੰ ਨਾ ਜਾ ਪਾਕਿਸਤਾਨ ਨੂੰ, ਤੂੰ ਨਾ ਜਾ। ਮੀਂਹ ਬਹੁਤ ਪੈਂਦੇ ਸੀ, ਬਾਰਿਸ਼ਾਂ ਬਹੁਤ ਹੁੰਦੀਆਂ ਸੀਗੀਆਂ, ਦੁਨੀਆ ਕਾਂਪਾਂ 'ਚ ਮਰੀ ਜਾਂਦੀ ਸੀ। ਕਿਸੇ ਪਾਣੀ ਰੋੜ ਕੇ ਲੈ ਗਿਆ ਤਾਂ ਮਰ ਗਏ, ਕਿਸੇ ਉੱਦਾਂ ਬਾਰਿਸ਼ ਨਾਲ ਮਰ ਗਏ। ਪੱਧਰੇ 'ਚ ਬੈਠਾ ਘਰੋਂ ਨਿਕਲ ਕੇ ਤੁਰ ਪੈਣਾ। ਬਹੁਤ ਮੁਸੀਬਤ ਦੇ ਟਾਈਮ ਸੀ। ਉਹ ਸਿੱਖ ਹੁੰਦਾ ਸੀ ਜਿਹੜਾ ਪੌਲ ਲੈ ਕੇ ਕੇਸ ਰੱਖੇ। ਅੱਜ ਤਾਂ ਬੁੜੀਆਂ ਦੇ ਬਾਲ ਆ ਨਾ, ਇਹਦਾ ਬਾਲ ਉਹਦੀ ਰੱਖ ਕੇ ਉੱਤੇ ਗੋਟਾ ਬੱਧਾ ਹੁੰਦਾ ਸੀ। ਸਿੱਖ ਉਹ ਸੀ ਜਿਹਨਾਂ ਨੇ ਪੌਲ ਲਈਓ ਸੀ, ਸਿਰ ਜਾਵੇ ਸੋ ਜਾਵੇ, ਸਿੱਖੀ ਦਾ ਦੇ ਕੇ ਨਾ ਜਾਵੇ। ਪਠਾਣਾ ਦਾ ਪਿੰਡ ਸੀ, ਬਸਤੀ ਦੌਲਤ ਖਾਨ ਦੀ। ਉਹ ਸਾਡੇ ਕੋਲ ਦੀ ਰਾਤ ਨੂੰ ਲੰਘਣੇ ਟਰੱਕਾਂ ਦੇ ਉੱਤੇ ਸ਼ਹਿਰੋਂ ਆਉਣਾ, ਉਹਨੇ ਕਰਦੇ ਜਾਣਾ, ਇਹ ਬਣੂਗਾ ਪਾਕਿਸਤਾਨ, ਅਸੀਂ ਕਰਾਂਗੇ ਜਾਨ ਕੁਰਬਾਨ। ਮੁਸਲਮਾਨ ਇਹ ਗੱਲ ਕਰਦੇ ਸੀ। ਉਹ ਨਹੀਂ ਬਣਿਆ ਤਾਂ ਵੱਖਰੀ ਗੱਲ ਹੈ, ਉਹ ਪਿੱਛੇ ਰਹਿ। ਅਸੀਂ ਜੀ ਉਹ ਲੋਕਾਂ ਨਾਲ ਨਹੀਂ ਨਾ ਉੱਠੇ। ਲੋਕੀ ਉੱਠ ਕੇ ਪਹਿਲੇ, ਲੋਕੀ ਉੱਠ ਕੇ ਤੁਰ ਪਏ, ਗੱਡੇ ਜੋੜ ਲਾਏ, ਕੰਪ 'ਚ ਆ ਗਏ, ਕੰਪ 'ਚੋਂ ਇਕੱਠੇ ਹੋ ਕੇ ਦੁਨੀਆ ਤੁਰ ਪਈ, ਤੁਰ ਕੇ ਹੀ ਆਏ ਆ। ਅਸੀਂ ਫਿਰ ਪਿੰਡੇ ਹੀ ਰਹੇ 6 ਮਹੀਨੇ। 6 ਮਹੀਨੇ ਪਿੰਡ ਹੀ ਰਹੇ ਹੋ? ਪਿੰਡ ਹੀ ਰਹੇ। ਕਿਸੇ ਨੇ ਨਹੀਂ ਕਿਹਾ ਨਹੀਂ, ਸਾਡੇ ਨਾਲ ਮੁਹੱਬਤ ਸਾਡੇ ਬਾਪ ਨਾਲ ਬਹੁਤ ਸੀ ਉਹਨਾਂ ਦੀ। ਪਿੰਡ ਵਾਲੇ ਜੋ ਕਿਸੇ ਉਹਨਾਂ ਨੇ ਸਾਡੇ ਘਰ ਬਾਹਰੋਂ ਆਰਸੇ, ਉਹਨੇ ਕਿਹਾ ਇੱਥੇ ਨਹੀਂ ਰਹਿਣਾ। ਜੱਥੇ ਲੰਘਦੇ ਸੀ ਵੀ ਕੋਈ ਰਾਤ ਨੂੰ ਨੁਕਸਾਨ ਕਰ ਦਿਓ, ਫਿਰ ਅਸੀਂ ਜਿਹਾ ਇਹਨਾਂ ਨੂੰ ਰੱਖਿਆ, ਜਿਹਾ ਨਾ ਰੱਖਿਆ, ਇਹ ਨੁਕਸਾਨ ਹੋ ਗਿਆ। ਪਿੰਡ ਭਰਾਈਆਂ ਦਾ ਘਰ ਵਿਹਲਾ ਸੀ, ਉੱਥੇ ਵੀ ਆ ਕੇ ਅਸੀਂ 6 ਮਹੀਨੇ ਰਹੇ ਹਾਂ ਪਿੰਡ ਦੇ ਵਿੱਚ ਹੀ, ਪਿੰਡ ਦੇ ਗੱਭੇ। ਨਾਜ਼ਰੀਨ, ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਜੀ ਆਇਆਂ ਨੂੰ ਆਖਦੇ ਹਾਂ। ਪਾਰਟੀਸ਼ਨ ਦੀ ਵੰਡ ਦੀ ਇੱਕ ਹੋਰ ਕਹਾਣੀ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਪਾਕਿਸਤਾਨ ਤੋਂ ਲਹਿੰਦੇ ਪੰਜਾਬ ਤੋਂ ਚੱਕ ਨੰਬਰ 66 ਗਾਫ ਬੇ ਤੋਂ ਇਹ ਕਹਾਣੀ ਲੈ ਕੇ ਤੁਹਾਡੇ ਕੋਲ ਆਏ ਹਾਂ। ਵੰਡ ਦੀ ਜਦੋਂ ਗੱਲ ਕਰੀਦੀ ਹੈ, ਪਾਰਟੀਸ਼ਨ ਦੀ ਜਦੋਂ ਗੱਲ ਕਰੀਦੀ ਹੈ, ਤੇ ਉਸ ਕਹਾਣੀ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ। ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ ਹੋਵੇ, ਇਸ ਪੰਜਾਬ ਦੇ ਪੁਰਖਿਆਂ ਨੇ, ਇਸ ਪੰਜਾਬ ਦੇ ਵਡਕਿਆਂ ਨੇ ਇਸ ਵੰਡ ਨੂੰ ਜਿਹੜਾ ਦੇਖਿਆ ਹੈ, ਉਹਨਾਂ ਦੇ ਦਿਮਾਗਾਂ ਦੇ ਵਿੱਚ ਉਵੇਂ ਹੀ ਨਕਸ਼ ਨੇ। ਅੱਜ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ 66 ਗਾਫਵੇ ਦੇ ਵਿੱਚ। ਇਹਨਾਂ ਨਾਲ ਇਹ ਗੱਲਬਾਤ ਜਿਹੜੀ ਹੈਗੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। अस्सलाम वालेकुम। वालेकुम सलाम। की हाल चाल है? ठीक है जी। की ना है अपना? बलात अली। अच्छा, तो ये दसना मैनू कि अपना चढ़दे पंजाब च पिंड किहड़ा सी? पुरहीरा दा। ते तहसील? ਉਹ ਜੀ ਸ਼ਹਿਰ ਦੇ ਇੱਕ ਮੀਲ ਸੀ ਬਾਹਰ, ਤਹਿਸੀਲ ਵੀ ਉਹ, ਥਾਣਾ ਵੀ ਉਹੀ, ਜ਼ਿਲ੍ਹਾ ਵੀ ਹੋਈ? ਜ਼ਿਲ੍ਹਾ ਵੀ ਉਹੀ। ਕਿਹੜਾ? ਹੁਸ਼ਿਆਰਪੁਰ। ਹੁਸ਼ਿਆਰਪੁਰ। ਹਾਂਜੀ। ਤੇ ਪਿੰਡ ਕਿਵੇਂ ਦਾ ਸੀ ਆਪਣਾ?
ਪਿੰਡ ਬਹੁਤ ਵੱਡਾ ਸੀ ਜੀ। ਅੱਛਾ ਸਾਡੇ ਘਰ ਪਿੰਡੋਂ ਬਾਹਰ ਸੀ, ਅਜੇ ਵੀ ਮੈਨੂੰ ਸਿੱਖ ਗੱਲ ਕਰ ਲੈਂਦੇ ਉੱਥੇ ਦੇ। ਆਹ ਤੇ ਉਹ ਸਾਡੇ ਘਰਾਂ ਤੋਂ ਸ਼ਹਿਰ ਨੇੜੇ ਹੀ ਸੀ, ਤੁਹਾਡੇ ਘਰਾਂ ਵਿੱਚ ਸ਼ਹਿਰ ਨੇੜੇ ਸੀ। ਹੁਸ਼ਿਆਰਪੁਰ। ਹਾਂ ਹਾਂਜੀ, ਤੇ 47 ਵੇਲੇ ਬਾਬਾ ਜੀ ਆਪਣੀ ਉਮਰ ਕਿੰਨੀ ਸੀ? 17-18 ਸਾਲ ਦਾ ਸੀ। ਮਾਸ਼ਾਅੱਲਾ ਆਪਣੇ ਪਿੰਡ ਦੇ ਗਵਾਂਢੀ ਪਿੰਡ ਕਿਹੜੇ ਕਿਹੜੇ ਸੀ? ਸਾਡੇ ਗੁਆਂਢ ਜੀ ਪਿੱਪਲਾਂ ਵਾਲਾ, ਸਿੰਗੜੀ ਵਾਲਾ, ਹਾਂ ਚੱਕ ਗੁਜਰਾਂ ਦਾ, ਅਸੀਂ ਵੀ ਗੁਜਰੇ ਹੀ ਹਾਂ। ਚੱਕ ਗੁਜਰਾਂ ਦਾ, ਕਾਰੀ ਸਾਰੀ, ਇੱਦਾਂ ਦੇ ਮੜੂਲੀ, ਤਗਾਨਗੜ੍ਹ, ਸ਼ੇਰਗੜ੍ਹ, ਬਜਵਾੜਾ, ਸੇਲੀਆਂ, ਸਤਹਿਰੀ, ਹਾਂ ਇਹਨਾਂ ਪਿੰਡਾਂ ਦੇ ਨਾਂ ਇਹ ਆ, ਸਾਡੇ ਆਲੇ ਦੁਆਲੇ ਪਿੰਡਾਂ ਦੇ। ਸਾਰੇ ਨਾਂ ਯਾਦ? ਹਾਂਜੀ, ਵਾਹ। ਤੇ ਆਪਣੇ ਪਿੰਡ ਨੂੰ ਰਾਹ ਕਿੰਨੇ ਲੱਗਦੇ ਸੀ? ਕਿਵੇਂ ਪਿੰਡ ਕਿਵੇਂ ਆਉਂਦੇ ਸੀ? ਹੁਸ਼ਿਆਰਪੁਰੋਂ ਸੜਕ ਨਿਕਲ ਕੇ ਫਗਵਾੜੇ ਨੂੰ ਜਾਂਦੀ ਸੀ। ਉਹ ਸੜਕ ਦੇ ਉੱਤੇ ਪਹਿਲਾ ਪਿੰਡ ਸਾਡਾ ਸੀ। ਪਹਿਲਾ ਪਿੰਡ ਹੀ ਤੁਹਾਡਾ? ਹਾਂ, 1 ਮੀਲ ਤੇ? ਉਹ ਸਾਡੇ ਘਰਾਂ ਤੋਂ 1 ਮੀਲ ਹੁਸ਼ਿਆਰਪੁਰ। ਹੁਸ਼ਿਆਰਪੁਰ ਸੀ। ਹੁਸ਼ਿਆਰਪੁਰੋਂ ਸ਼ਹਿਰ ਚੋਂ ਚੱਲ ਕੇ ਪਹਿਲੇ ਆਉਂਦਾ ਕਮਾਲਪੁਰ, ਹੂੰ ਉਹ ਮੁਸਲਮਾਨਾਂ ਦਾ ਬਸਤੀ ਸੀ, ਹੂੰ ਹੂੰ ਮਹੱਲਾ ਸੀ ਹੁਸ਼ਿਆਰਪੁਰ ਦਾ। ਫਿਰ ਆਉਂਦਾ ਰਹੀਮਪੁਰ। ਕਿੰਨੇ ਕੁ ਘਰ ਸੀ ਆਪਣੇ ਪਿੰਡ? ਸਾਡੇ ਗੁੱਜਰਾਂ ਦੇ ਤਾਂ ਥੋੜ੍ਹੇ ਹੀ ਸੀ। ਅੱਛਾ, ਹਾਂ, ਤੇ ਬਾਕੀ ਪਿੰਡ ਤਾਂ ਬਹੁਤ ਵੱਡਾ ਸੀ। ਜ਼ਿਆਦਾਤਰ ਕਿਹੜੀ ਆਬਾਦੀ ਸੀ? ਆਬਾਦੀ ਜੱਟਾਂ ਦੀ ਜ਼ਿਆਦਾ ਸੀ, ਸਿੱਖਾਂ ਦੀ? ਸਿੱਖਾਂ ਦੀ। ਅੱਛਾ, ਨੰਬਰਦਾਰੀ ਵੀ ਉਹਨਾਂ ਦੀ ਹੋਏਗੀ? ਲੰਬੜਦਾਰੀ ਵੀ। ਕਿਲ੍ਹਾ ਬਣਿਆ ਹੈ ਸਾਡੇ ਪਿੰਡ, ਸਿੱਖਾਂ ਦਾ ਕਿਲ੍ਹਾ। ਜਦੋਂ ਕਿਤੇ ਹਕੂਮਤ ਸਿੱਖਾਂ ਦੀ ਸੀ ਉਦੋਂ ਦਾ ਕਿਲ੍ਹਾ ਬਣਿਆ ਸੀ, ਤਾਂ ਜਗੀਰ ਮਿਲਦੀ ਸੀ ਉਹਨਾਂ ਨੂੰ। ਇੱਥੇ ਪੈਨਸ਼ਨ ਕਹੀਦਾ, ਉਹ ਕਹਿੰਦੇ ਜਗੀਰ। ਅੱਛਾ, ਜਗੀਰ ਮਿਲਦੀ ਸੀ ਉਹਨਾਂ ਨੂੰ, ਉਸ ਜ਼ਮਾਨੇ ਦੀ ਲੱਗੀ ਹੋਈ। ਉਹ ਸਾਡੇ ਪਿੰਡ ਹਕੂਮਤ ਸੀ, ਉਹਨਾਂ ਦਾ ਕਿਲ੍ਹਾ ਬਣਿਆ ਸੀ। ਉਸ ਜ਼ਮਾਨੇ ਸਿੱਖਾਂ ਦੇ ਵਿੱਚ ਥੋੜ੍ਹੇ ਥੋੜ੍ਹੇ ਪਿੰਡਾਂ 'ਤੇ ਹਕੂਮਤਾਂ ਸੀਆਂ। ਹਾਂ, ਇੱਕ ਜੈਲ ਬਣ ਜਾਂਦੀ ਸੀ, ਉਹ ਜੈਲਦਾਰ ਦੇ 20 ਪਿੰਡ ਹੋਣ ਜਾਂ 10 ਪਿੰਡ ਹੋਣ, ਜਿੰਨੇ ਵੀ ਹੋਣ, ਉਹ ਉਹਦੇ ਮੁਤਾਬਕ ਹੁੰਦੇ ਸੀ। ਪਿੰਡ ਕਿੱਡਾ ਕੁ ਸੋਹਣਾ ਸੀ? ਬਹੁਤ ਸੋਹਣਾ ਜੀ। ਜਿੱਥੇ ਕਿਲ੍ਹਾ ਬਣਿਆ ਉਹ ਪਿੰਡ ਸੋਹਣਾ ਹੀ ਹੋਣਾ। ਜ਼ਮੀਨ ਕਿਵੇਂ ਦੀ ਸੀ? ਜ਼ਮੀਨ ਬਹੁਤ ਖਰੀ ਸੀ। ਅੱਛਾ, ਹਾਂ, ਕਿੰਨੇ ਕੁ ਮੋਗੇ ਲੱਗਦੇ ਸੀ ਜ਼ਮੀਨ ਨੂੰ? ਕੋਈ ਮੋਗਾ ਨਹੀਂ, ਨਹਿਰ ਨਹੀਂ ਸੀ ਸਾਡੇ। ਨਹੀਂ ਨਹਿਰ? ਤੇ ਕਿੱਦਾਂ ਪਾਣੀ ਕਿੱਦਾਂ ਲਾਉਂਦੇ ਸੀ? ਪਹਾੜ 'ਚ ਮੀਂਹ ਪੈਂਦਾ ਸੀ, ਆਹਾ 7 ਤੋਂ 10 ਮੀਲ ਪਹਾੜ ਸੀ ਪਰੇ, ਹੂੰ ਉੱਥੇ ਬਾਰਿਸ਼ ਹੋਣੀ, ਉਹ ਪਾਣੀ ਫਿਰ ਰੁੜ ਕੇ ਆਉਣਾ, ਉਹ ਜ਼ਮੀਨ ਨੂੰ ਸੈਲਾਬ ਕਰਨਾ ਜਾਣਾ। ਕਿਹੜੀ ਕਿਹੜੀ ਵਾਈ ਬੀਜੀ ਹੁੰਦੀ ਸੀ ਵੈਸੇ? ਫਸਲ ਕਿਹੜੀ ਕਿਹੜੀ ਹਰ ਫਸਲ ਹੋ ਜਾਂਦੀ ਸੀ। ਉਸ ਪਾਣੀ ਦੇ ਨਾਲ? ਫਲ ਬੜਾ ਪੈਂਦਾ ਸੀ। ਉਹਦਾ ਬੀਜ ਪਕਾ ਲੈਂਦੇ ਸੀ ਆੜ੍ਹਤੀਏ ਹੁਸ਼ਿਆਰਪੁਰ ਦੇ, ਸਾਡੇ ਕੋਲੋਂ ਲੈ ਕੇ ਉਹ ਬੀਜ ਪਕਾ ਲੈਣੇ ਉਹਨੀ। ਉਹ ਫਿਰ ਪੱਕ ਕੇ ਅਸੀਂ ਉਹ ਵੱਢ ਕੇ ਫਿਰ ਉਹਨੂੰ ਗਾਉਣਾ, ਗਾ ਕੇ ਦਾਣੇ ਵੱਖਰੇ ਕਰਨੇ, ਭੋਗ ਵੱਖਰਾ ਕਰ ਦੇਣਾ। ਭੋਗ ਅਸੀਂ ਡੰਗਰਾਂ ਨੂੰ ਪਾਉਂਦੇ ਸੀ, ਅਤੇ ਜਿਹੜੇ ਦਾਣੇ ਹੁੰਦੇ ਸੀ ਉਹ ਇੱਥੇ ਫੈਸਲਾਬਾਦ ਆਉਂਦੇ ਸੀ। ਅੱਛਾ, ਇੱਥੇ ਬੀਜ ਨਵੇਂ, ਇਹ ਨਵੀਆਂ ਆਬਾਦੀਆਂ ਸੀਆਂ, ਇੱਧਰ ਬੀਜ ਪੈਦਾ ਕਰਦੇ ਸੀ, ਉਹ ਘੱਲਦੇ ਸੀ। ਹਾਂ, ਸਾਡਾ ਇਹ ਕੰਮ ਸੀ। ਹਾਂ, ਮੈਨੂੰ ਇਹ ਦੱਸਣਾ ਕਿ ਆਪਣੇ ਪਿੰਡ ਦੇ ਵਿੱਚ ਤੁਹਾਡੇ ਘਰ ਕਿੰਨੇ ਸੀ ਟੋਟਲ? 2 ਹੀ ਖਾਨਦਾਨ ਸੀ, 2 ਖਾਨਦਾਨਾਂ ਦੇ ਘਰ ਸੀਗੇ। ਇੱਕ ਬੁੜਾ ਫੱਤਾ ਸੀ, ਪਹਿਲਾਂ ਮੈਂ ਦੇਖਿਆ ਉਹ, ਉਹਦਾ ਪੁੱਤ ਸੀ ਨੂਰੂ, ਪੀਰ ਬਖਸ਼, ਮੁਹੰਮਦਾ। ਇੱਥੇ ਆ ਕੇ ਗਾਹਾਂ ਮੌਲਾ ਬਖਸ਼ ਨਹੀਂ ਹੋਏ ਉਹਦੇ। ਤੇ ਫਿਰ ਸਾਡਾ ਘਰ ਸੀ, ਮੇਰੇ 2 ਤਾਏ ਸੀ। ਇੱਕ ਦਾ ਨਾਂ ਚਾਨਣ ਸੀ, ਉਹ ਹਿੰਦੂਆਂ 'ਚ ਰਹਿੰਦੇ ਆ, ਚਾਨਣ ਹਿੰਦੂਆਂ ਦਾ ਨਾਂ ਆ। ਚਾਨਣ ਸੀ? ਚਾਨਣ ਸੀ। ਇੱਕ ਦਾ ਨਾਂ ਨਵਾਬ ਸੀ। ਮੇਰੇ ਬਾਪ ਦਾ ਨਾਮ ਮੇਹਰਦੀਨ ਸੀ। ਹਿੰਦੂ ਮੇਹਰਦੀਨ ਸਾਦੇ ਸੇ, ਪਿੰਡ ਹਿੰਦੂਆਂ ਦਾ ਸੀ। ਬਾਕੀ ਹਿੰਦੂ ਸਾਦੇ ਸੇ ਮੇਹਰ ਚੰਦ,
ਜਿਹੜੇ ਮੁਸਲਮਾਨ ਸੀ ਉਹ ਮੇਰ ਦੀਨ ਸਾਡੇ ਸੀ। ਅੱਛਾ, ਆਪਣੇ ਘਰ ਤੇ ਹਿੰਦੂਆਂ ਦੇ ਤੇ ਸਿੱਖਾਂ ਦੇ ਇਹ ਤਿੰਨ ਬਾਦੀਆਂ ਸੀ ਉੱਥੇ, ਇਹ ਹੀ ਤਿੰਨ ਬਰਾਦਰੀਆਂ ਸੀ ਉੱਥੇ, ਇਹ ਤਿੰਨ ਮਜ਼ਹਬ ਸੀ, ਹਾਂਜੀ। ਸਿੱਖ, ਹਿੰਦੂ ਤੇ ਮੁਸਲਮਾਨ। ਮੁਸਲਮਾਨ ਬਹੁਤੇ ਕੌਣ ਸੀ? ਚਮਾਰ ਵੀ ਬਥੇਰੇ ਸੀ। ਜ਼ਿਆਦਾ ਕੌਣ ਸੀ? ਜ਼ਿਆਦਾ ਜੱਟ ਸੀ। ਸਿੱਖ। ਤੇ ਉਸ ਤੋਂ ਬਾਅਦ ਹਿੰਦੂ। ਹਿੰਦੂ ਵੀ ਬਹੁਤ ਸੀ। ਉਹ ਹਿੰਦੂ ਗਾਹਾਂ ਜ਼ਿਆਦਾ ਹਿੰਦੁਸਤਾਨ 'ਚ ਸੀ ਪਰੇ। ਅਸੀਂ ਪੰਜਾਬ 'ਚੋਂ, ਹਿੰਦੁਸਤਾਨ 'ਚ ਬਹੁਤੇ ਹਿੰਦੂ। ਆਪਣੇ ਪਿੰਡ 'ਚ ਹੈ ਸੀ ਕੋਈ ਹਿੰਦੂ? ਹਾਂਜੀ, ਕਿੰਨੇ ਕੁ ਸੀ? ਬਾਹਮਣ ਖੱਤਰੀ ਬਥੇਰੇ ਸੀ। ਅੱਛਾ, ਹਾਂ, ਚਮਾਰ ਵੀ ਸੀ। ਚਮਾਰ ਵੀ। ਚਮਾਰ ਜੁੱਤੀਆਂ ਸੀਣ ਵਾਲੇ ਹੁੰਦੇ ਆ, ਜ਼ਿਮੀਂਦਾਰਾਂ ਦੇ ਨਾਲ ਕੰਮ ਕਰਨ ਵਾਲੇ। ਇਹਨਾਂ ਨੂੰ ਚਮਾਰ ਆਖਦੇ। ਹਾਂ, ਉਹਨਾਂ ਦਾ ਮਜ਼ਹਬ ਹੀ ਚਮਾਰ ਸੀ। ਜਿਸ ਵੇਲੇ ਪਾਰਟੀਸ਼ਨ ਹੋਈ ਆ ਉਸ ਵੇਲੇ ਉਹਨਾਂ ਨੇ, ਚਮਾਰਾਂ ਨੇ ਉਹਨਾਂ ਨਾਲ ਕੇਸ ਕੀਤਾ ਕਿ ਕਿਸੇ ਜ਼ਮਾਨੇ 'ਚ ਸਾਨੂੰ ਕਿਹਾ ਸੀ ਵੀ ਆਓ ਪਸ਼ੂ ਮਰਿਆ ਪਿਆ ਚੱਕ ਲਓ। ਉਹ ਸਾਡਿਆਂ ਬੁੜਿਆਂ ਨੇ ਕਿ ਚੱਕ ਲਿਆ। ਤੁਸੀਂ ਕਹਿਤਾ ਵੀ ਨਹੀਂ ਇਹ ਰਹਾਮ ਆ, ਇਹਨੂੰ ਤੁਸੀਂ ਚੱਕਿਆ, ਤੁਸੀਂ ਚੁੱਕੀ ਜਾਓ। ਅਸੀਂ ਇਹ ਚਮਾਰ ਬਣ ਗਏ। ਹੁਣ ਚੌਥਾ ਯੋਗ ਆ ਗਿਆ। ਉਦੋਂ ਫਿਰ ਵਾਅਦਾ ਕੀਤਾ ਸੀ ਵੀ ਤੁਹਾਨੂੰ ਚੌਥੇ ਦਿਨ ਨੂੰ ਚੱਕਾਂਗੇ, ਨਾ ਰਹਾਵਾਂਗੇ ਤੇ ਚੱਕ ਲਓ ਤੁਸੀਂ। ਫਿਰ ਅਸੀਂ ਚੱਕ ਲਿਆ ਸਾਡਿਆਂ ਬੁੜਿਆਂ ਨੇ। ਫਿਰ ਕਿਹਾ ਵੀ ਨਹੀਂ ਚੌਥੇ ਦਿਨ ਨੂੰ ਨਹੀਂ, ਚੌਥੇ ਯੋਗ ਚਲਾਵਾਂਗੇ, ਫਿਰ ਤੁਹਾਨੂੰ ਲਾਵਾਂਗੇ। ਹੁਣ ਹਿੰਦੂਆਂ ਨੇ ਉਹ ਨਾਂ ਰਲਾ ਲਿਆ ਚੌਥੇ ਯੋਗ 'ਚ। ਚੌਥੇ ਯੋਗ 'ਚ ਉਹਨੇ ਕੇਸ ਕੀਤਾ ਕਿ ਅਸੀਂ ਚੌਥੇ ਯੋਗ 'ਚ ਆ ਗਏ। ਹੁਣ ਸਾਡਾ ਹੱਕ ਬਣਦਾ। ਵਾਹ ਵਾਹ। ਇੱਕੋ ਹੀ ਮਜ਼ਹਬ ਹੋ ਗਿਆ ਉਹਨਾਂ ਦਾ। ਹੁਣ ਇਕੱਠੇ ਹੀ ਖਾਂਦੇ ਪੀਂਦੇ ਇਕੱਠੇ ਹੀ। ਇਹੀ ਗੱਲ ਮੈਂ ਪੁੱਛਣ ਲੱਗਾ ਜੀ ਬਾਬਾ ਕਿ ਇਹ ਚਮਾਰਾਂ ਦਾ ਮਜ਼ਹਬ ਕੀ ਸੀ? ਇਹੀ ਗੱਲ ਮੈਂ ਪੁੱਛਣ ਲੱਗਾ ਕਿ ਚਮਾਰਾਂ ਦਾ ਮਜ਼ਹਬ ਉਦੋਂ ਕੀ ਸੀ? ਉਦੋਂ ਉਸ ਵੇਲੇ ਕੀ ਸੀ ਚਮਾਰਾਂ ਦਾ ਮਜ਼ਹਬ? ਇਹੋ ਹੀ ਚਮਾਰ ਹੀ ਉਹਨਾਂ ਨੂੰ ਅਸੀਂ ਤਾਂ ਸਾਦੇ ਸੀ। ਨਹੀਂ, ਉਹ ਇਬਾਦਤ ਕਿਦਾਂ ਕਰਦੇ ਸੀ? ਕੀ ਕਰਦੇ ਸੀ ਉਹ? ਜਿੱਦਾਂ ਮੁਸਲਮਾਨ ਮਸੀਤੇ ਚਲ ਗਏ, ਸਿੱਖ ਗੁਰਦੁਆਰੇ ਚਲ ਗਏ, ਹਿੰਦੂ ਮੰਦਿਰ ਚਲ ਗਏ, ਉਹ ਕਿੱਥੇ ਜਾਂਦੇ ਸੀ? ਉਹ ਉਹਨਾਂ ਦਾ ਆਪਣਾ ਕੋਈ ਮਜ਼ਹਬ ਸੀਗਾ ਜੀ। ਓਮ ਜੈ ਜਗ ਦੀ ਏਦਾਂ ਕਈ ਕੁਛ ਪੜ੍ਹਦੇ ਹੁੰਦੇ। ਅੱਛਾ। ਸਿੱਖ ਪੜ੍ਹਦੇ ਹੁੰਦੇ। ਅਸੀਂ ਨਿੱਕੇ ਹੁੰਦੇ ਪੜ੍ਹਦੇ ਰਹੇ ਸਿੱਖਾਂ ਕੋ। ਊੜਾ ਆੜਾ ਗੱਗਾ ਨੰਨਾ ਏਦਾਂ ਦੀ ਪੜ੍ਹਾਈ ਸੀ। ਉਹਨੂੰ ਕਹਿੰਦੇ ਸੀ ਗੁਰਮੁਖੀ। ਗੁਰਮੁਖੀ। ਗੁਰਮੁਖੀ ਉਹ ਲਿਖਣ ਵਾਲੀ ਜਿਹੜੀ ਉਹ ਗੁਰਮੁਖੀ। ਆਪਣੇ ਕੋ ਸ਼ਾਹਮੁਖੀ। ਆਪਾਂ ਜਿਹੜਾ ਲਿਖਦੇ ਉਹ ਸ਼ਾਹਮੁਖੀ। ਹਾਂਜੀ, ਉਹ ਗੁਰਮੁਖੀ ਲਿਖਦੇ। ਉਹ ਗੁਰਮੁਖੀ ਲੈ। ਅਸੀਂ ਨਿੱਕੇ ਹੁੰਦੇ ਗੁਰਮੁਖੀ ਪੜ੍ਹਦੇ ਰਹੇ ਹਾਂ। ਇਹੋ ਜਿਹੀਆਂ ਗੱਲਾਂ ਯਾਦ ਆ ਵੀ ਊੜਾ ਆੜਾ ਸੱਸਾ ਨੰਨਾ ਗੱਗਾ। ਇਹ ਪੜ੍ਹਾਈ ਸੀ ਉਹਨਾਂ ਦੀ। ਆਪਣੇ ਟੱਬਰ 'ਚ ਕੌਣ ਕੌਣ ਸੀ? ਤੁਹਾਡੇ ਟੱਬਰ ਦੇ ਵਿੱਚ ਕੌਣ ਕੌਣ ਸੀ? ਖਾਨਦਾਨ 'ਚ ਕੌਣ ਕੌਣ ਸੀ? ਅੰਮਾ? ਮੈਂ ਤੁਹਾਨੂੰ ਦੱਸਿਆ ਵੀ ਇੱਕ ਨਵਾਬ ਸੀ ਬੜਾ ਭਰਾ ਸਾਡੇ ਬਾਪ ਦਾ। ਅੱਛਾ, ਤੁਹਾਡੇ ਬਾਪ ਦਾ ਕੀ ਨਾਂ ਸੀ? ਮੇਹਰਦੀਨ। ਮੇਹਰਦੀਨ। ਮੁਸਲਮਾਨ ਮੇਹਰਦੀਨ ਸਾਦੇ ਸੇ, ਹਿੰਦੂ ਜਿਹੜੇ ਉਹ ਮੇਹਰ ਚੰਦ ਸਾਦੇ ਸੀ। ਮੇਹਰ ਚੰਦ ਸਾਦੇ ਸੀ, ਉਹ ਨਾਲ ਚੰਦ ਜੋੜ ਦਿੰਦੇ ਸੀ। ਹਾਂ, ਠੀਕ ਹੈ। ਤੇ ਹੋਰ ਚਾਚੇ ਤਾਏ? ਉਹ ਇੱਕ ਤਾਇਆ ਸਾਡਾ ਚਾਨਣ ਸੀ। ਠੀਕ ਹੈ। ਉਹ ਤਾਏ ਦਾ ਪੁੱਤ ਸੀ ਭਰਾ ਇਹਨਾਂ ਦਾ। ਠੀਕ ਹੈ। ਬਾਏ ਤਿੰਨੇ ਹੀ ਭਰਾ ਸੀ। ਉਹ ਵੀ ਤਿੰਨੇ ਭਰਾ ਸੀ ਦੂਏ ਖਾਨਦਾਨ ਦੇ ਵੀ। ਅੱਛਾ, ਉਹ ਵੀ ਤਿੰਨੇ ਭਰਾ? ਗੁੱਜਰਾਂ ਦੇ ਦੋ ਹੀ ਖਾਨਦਾਨ ਸੀ ਉੱਥੇ। ਦੋ ਹੀ ਖਾਨ। ਗਾਹਾਂ ਉਹਨਾਂ ਦੇ ਫਿਰ ਪੋਤੇ ਪੋਤੀਆਂ ਬਹੁਤ ਹੋ ਗਏ। ਤੁਸੀਂ ਕਿੰਨੇ ਭੈਣ ਭਰਾ ਸੀ? ਤੁਹਾਡੇ ਬਾਪ ਦੀ ਕਿੰਨੀ ਔਲਾਦ ਸੀ? 5। ਅੱਛਾ, ਅਸੀਂ 5 ਭਾਈ ਸੀ। 5 ਭਾਈ ਸੀ। ਹੁਣ ਵੀ ਅੱਲਾ ਦੇ ਮੇਰੇ ਬੱਚੇ 5 ਹੀ ਆ। ਤੇ ਕੰਮ ਕੀ ਸੀ ਆਪਣਾ ਉੱਥੇ? ਜ਼ਿਮੀਂਦਾਰ ਹੈ। ਸਾਰੇ ਜ਼ਿਮੀਂਦਾਰ ਹੀ ਕਰਦੇ ਸੀ? ਹਾਂਜੀ, ਠੀਕ ਹੈ। ਜ਼ਿਮੀਂਦਾਰ। ਆਪਣੇ ਕੋਲ ਜਗ੍ਹਾ ਕਿੰਨੀ ਕੁ ਸੀ? ਜ਼ਮੀਨ ਕਿੰਨੀ ਕੁ ਸੀ? ਜ਼ਮੀਨ ਜੀ ਉੱਥੇ ਤਾਂ ਸੀਗੀ 8 ਕਮਾਂ ਸਾਦੇ ਸੀ। ਇੱਥੇ ਕਿੱਲੇ ਸਾਦੇ। ਕਿੱਥੇ ਕਿੱਲੇ ਸਾਦੇ? ਕਿੱਲੇ ਬਾਹਰ ਚੋਂ ਆ। ਉਧਰ ਸਾਡੇ ਮੁਲਕ ਹੀ ਕਮਾਰ ਸਾਦੇ ਆ। ਤੁਹਾਡੇ ਮੁਲਕ 'ਚ ਕਮਾਰ ਸਾਦੇ? ਹਾਂ। ਅੱਛਾ ਅੱਛਾ। ਆਪਣੇ ਸੰਦਲਬਾਰ 'ਚ ਇਹਨੂੰ ਕਿੱਲਾ ਆਖਦੇ ਨੇ? ਹਾਂ, ਇਹਨੂੰ ਕਿੱਲਾ ਕਹਿੰਦੇ ਆ। ਠੀਕ ਹੈ। ਤੇ ਜਿਹੜੇ ਹਿੰਦੂ ਤੇ ਸਿੱਖ ਸੀ ਉਹ ਕੀ ਕੰਮ ਕਰਦੇ ਸੀ ਉੱਥੇ? ਹਿੰਦੂ ਜਿਹੜੇ ਸੀ ਉਹ ਵਪਾਰ ਕਰਦੇ ਸੀ। ਠੀਕ ਹੈ। ਜਿਹੜੇ ਹਿੰਦੂ ਸੀ ਖੱਤਰੀ ਤੇ ਵਿਆਜੂ ਪੈਸੇ ਦਿੰਦੇ ਸੀ ਜ਼ਿਮੀਂਦਾਰਾਂ ਨੂੰ। ਸਿੱਖ ਬਾਈਆਂ ਕਰਦੇ ਸੀ। ਅੱਛਾ, ਜ਼ਿਮੀਂਦਾਰਾਂ ਕਰਦੇ। ਸਿੱਖ ਜ਼ਿਮੀਂਦਾਰਾ ਕਰਦੇ, ਮੁਸਲਮਾਨ ਵੀ ਜ਼ਿਮੀਂਦਾਰਾ ਕਰਦੇ। ਮੁਸਲਮਾਨ। ਅੱਛਾ ਬਾਬਾ, ਉੱਥੇ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸੀ? ਗੁਰਦੁਆਰਾ ਸ਼ਿਵੀ ਜਵਾਲਾ, ਸ਼ਿਵ ਜਵਾਲਾ ਵੀ ਹੁੰਦਾ,
ਹਾਂ ਅੱਛਾ, ਉਹ ਕੀ ਹੁੰਦਾ? ਉਹ ਸਿੱਖਾਂ ਦਾ ਹੁੰਦਾ। ਗੁਰਦੁਆਰੇ ਤੋਂ ਲਹਿਦਾ ਆਹ, ਗੁਰਦੁਆਰਾ ਤਾਂ ਹਿੰਦੂਆਂ ਦਾ ਵੀ ਸਿੱਖਾਂ ਦਾ ਵੀ ਸਾਰਿਆਂ ਦਾ ਇੱਕੋ ਸਾਰੇ ਹੀ ਆ। ਚੱਲ ਜਾਂਦੇ, ਠੀਕ ਹੈ। ਇੱਕ ਉਹ ਸ਼ਬਦ ਵਾਲਾ ਹੁੰਦਾ, ਹਾਂ ਹਾਂ ਉੱਥੇ ਸ਼ਬਦ ਪੜ੍ਹਦੇ ਹੁੰਦੇ ਸੀ ਉਹ ਹਾਂ, ਸਿੱਖ। ਹਾਂ। ਉਹ ਕੀ ਪੜ੍ਹਦੇ ਸੀ? ਐਵੇਂ ਹੀ ਓਮ ਜੈ ਜਗ ਜੀ ਇਹੋ ਜਿਹੀ ਅੱਛਾ ਹੈਗਾ। ਅੱਛਾ ਅੱਛਾ, ਉਹ ਠੀਕ ਹੈ। ਹਾਂਜੀ ਤੇ ਮੰਦਿਰ ਹੈ ਸੀ ਪਿੰਡ ਹਾਂਜੀ 'ਚ? ਹਾਂਜੀ। ਮੰਦਿਰ ਕਿੰਨੇ ਸੀ? ਮਤਲਬ ਦੋ 2 ਮੰਦਿਰ ਸੀ। ਮਸੀਤਾਂ ਕਿੰਨੀਆਂ ਸੀ? ਮਸੀਤ ਸਾਡੀ ਸੀ ਵੱਖਰੀ, ਇੱਕ ਇੱਕੋ ਹੀ? ਥੋੜਾ ਇੱਕੋ ਕੋ ਤੇਲੀਆ ਦੇ ਘਰ ਸੀ ਮੁਸਲਮਾਨ, ਹਾਂ ਹਾਂ। ਉਹ ਨਮਾਜ਼ ਪੜ੍ਹਾਉਂਦਾ ਸੀ ਮੌਲਵੀ। ਪਿਆਰ ਕਿਵੇਂ ਦਾ ਸੀ ਆਪਣੇ? ਕਿਉਂਕਿ 3 ਬਹੁਤ ਮਜ਼ਹਬ ਰਹਿ ਰਹੇ ਸੀ, ਪਿਆਰ ਕਿਵੇਂ ਦਾ? ਬਹੁਤ ਪਿਆਰ ਸੀ ਇੱਕ ਦੂਜੇ ਦਾ। ਅੱਛਾ। ਅਸੀਂ ਜਦੋਂ ਉਜਾੜਾ ਪਿਆ ਨਾ, ਹਾਂ ਮੈਂ ਹੀ ਤਕੜਾ ਸਾਂ, ਮੇਰੇ ਭਾਈ ਭੈਣ ਭਰਾ ਛੋਟੇ ਸੀ। ਸਹੀ ਹੈ। ਉਹ ਜੱਟ ਮੇਰੇ ਬਾਪ ਦੇ ਬਹੁਤ ਮੁਹੱਬਤੀ ਸੀ, ਹੂੰ ਤਾਂ ਸੀਗਾ ਵੀ ਉਹ ਜ਼ੋਰ ਵਾਲਾ ਤਕੜਾ, ਹੂੰ ਘੁਲਦਾ ਵੀ ਦਾ, ਤੇ ਇਸ ਕਰਕੇ ਉਹਦੇ ਨਾਲ ਬਹੁਤ ਪਿਆਰ ਸੀ। ਤੇ ਉਹ ਉਹਨੂੰ ਕਹਿੰਦੇ ਵੀ ਤੂੰ ਨਾ ਜਾ ਅੱਛਾ। ਪਾਕਿਸਤਾਨ ਨੂੰ, ਤੂੰ ਨਾ ਜਾ। ਮੀਂਹ ਬਹੁਤ ਪੈਂਦੇ ਸੀ, ਬਾਰਿਸ਼ਾਂ ਬਹੁਤ ਹੁੰਦੀਆਂ ਸੀਗੀਆਂ, ਦੁਨੀਆ ਕਾਂਪਾਂ 'ਚ ਮਰੀ ਜਾਂਦੀ ਸੀ। ਕਿਸੇ ਪਾਣੀ ਰੋੜ ਕੇ ਲੈ ਗਿਆ ਤਾਂ ਮਰ ਗਏ, ਕਿਸੇ ਉੱਦਾਂ ਹੀ ਬਾਰਿਸ਼ ਨਾਲ ਮਰ ਗਏ। ਪੱਧਰੇ ਜਿਹੇ ਬੈਠਾ ਘਰੋਂ ਨਿਕਲ ਕੇ ਤੁਰ ਪੈਣਾ। ਬਹੁਤ ਮੁਸੀਬਤ ਦੇ ਟਾਈਮ ਸੀ। ਹੋਰ ਕਿਆ ਚੰਗਾ। ਫਿਰ ਕਹਿ ਗਏ ਵੀ ਨਹੀਂ, ਬਾਕੀ ਦੇ ਸਾਡੇ ਕਹਿ ਗਏ ਵੀ ਨਹੀਂ ਅਸੀਂ ਇਕੱਲੇ ਜਾਣਾ, ਇਹ ਵੀ ਨਾਲ ਚਾਹੀਦਾ। ਫਿਰ ਚਲੇ ਗਏ ਕੰਪ 'ਚ, ਹੁਸ਼ਿਆਰਪੁਰ ਕੰਪ ਸੀ, ਉੱਥੇ ਚਲੇ ਗਏ। 5 ਦਿਨ ਉੱਥੇ ਰਹੇ, 5 ਦਿਨ ਮੀਂਹ ਪੈਂਦਾ ਰਿਹਾ, ਬਹੁਤ ਬਾਰਿਸ਼ ਹੋਈ। ਅੱਛਾ, ਆਪਣੀ ਉਦੋਂ 17-18 ਸਾਲ ਉਮਰ ਸੀ, ਹਾਂ ਤੇ ਪਾਕਿਸਤਾਨ ਬਣਨ ਤੋਂ ਪਹਿਲੇ, ਵੰਡ ਤੋਂ ਪਹਿਲੇ ਹਾਂ। ਸਕੂਲ ਜਾਂਦੇ ਸੀ ਤੁਸੀਂ? ਨਹੀਂ ਜੀ, ਮੈਂ ਬਾਹਰੋਂ ਚਿੱਟਾ। ਸਕੂਲੇ ਨਹੀਂ ਗਏ? ਹੈਂ। ਯਾਰੀ ਦੋਸਤੀ ਹੈ ਸੀ ਸਿੱਖਾਂ ਨਾਲ, ਹਿੰਦੂਆਂ ਨਾਲ? ਹਾਂਜੀ ਬੜੀ, ਅੱਛਾ। ਬਹੁਤ। ਕੋਈ ਨਾਂ ਪੱਤਰ ਯਾਦ ਆ ਉਹਨਾਂ ਦੇ? ਕਿਸੇ ਦੋਸਤ ਦਾ ਨਾਂ ਯਾਦ? ਹਾਂਜੀ, ਕੀ ਨਾਂ ਸੀ? ਜੱਟਾ ਦਾ ਨਾਂ, ਕਿਸੇ ਦਾ ਨਾਂ ਰਾਮ ਲਾਲ। ਠੀਕ ਹੈ। ਉਹ ਬਹੁਤੇ ਜੱਟ ਰਾਮ ਲਾਲ ਲਾਉਂਦੇ, ਰਾਮ ਰਾਮ ਕਰਦੇ ਸੀ ਨਾ। ਹਾਂ ਹਾਂ ਉਹ ਆਪਣੇ ਦਾ ਰਾਮ, ਜਿੱਦਾਂ ਅਸੀਂ ਨਬੀ ਨੂੰ ਮੰਨਦੇ ਹਾਂ, ਹਾਂ ਹਾਂ। ਇੱਦਾਂ। ਇਹ ਕੋਈ ਆਪਣੇ ਕਿਸੇ ਯਾਰ ਸੱਜਣ ਦਾ ਨਾਂ ਯਾਦ ਆ? ਹਾਂਜੀ, ਕੀ ਨਾਂ? ਕੋਈ ਨਾਂ ਤੇ ਕੋਈ ਦੱਸੋ ਨਾ ਆਪਣੇ ਸੱਜਣ ਦਾ। ਬਾਬੂ ਇੱਕ ਬੜਾ, ਸ਼ੇਰੂ ਹਾਂ ਇੱਕ, ਹਜ਼ਾਰਾ ਹਾਂ ਗਾਹਾਂ ਉਹਨਾਂ ਦੀ ਲਾਲ ਸੀ, ਹਾਂ ਹਰੀਆ ਸਰੀਆ ਜਗਤਾ, ਹਾਂ। ਇੱਦਾਂ ਦੇ ਨਾਂ। ਇਹਨਾਂ ਦੇ ਨਾਂ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ? ਸਿੱਖਾਂ ਦੇ ਜੱਟ ਸਿੱਖੀ ਵੀ, ਉਹ ਉਹ ਸਿੱਖ ਹੁੰਦਾ ਸੀ ਜਿਹੜਾ ਪੌਲ ਲੈ ਕੇ ਕੇਸ ਰੱਖੇ। ਅੱਜ ਤਾਂ ਬੁੜੀਆਂ ਦੇ ਵਾਲ ਆ ਨਾ, ਹਾਂ ਇਹਦਾ ਬਾਲ ਉਹਦੀ ਰੱਖ ਕੇ ਉੱਤੇ ਗੋਟਾ ਬੱਧਾ ਹੁੰਦਾ ਸੀ। ਸਿੱਖ ਉਹ ਸੀ ਉਹ ਸੀ। ਜਿਹਨਾਂ ਨੇ ਪੌਲ ਲਈਓ ਸੀ, ਸਿਰ ਜਾਵੇ ਸੋ ਜਾਵੇ, ਸਿੱਖੀ ਦਾ ਸਦੇਕ ਨਾ ਜਾਵੇ। ਫਿਰ ਜਾਂਦਾ ਭਾਵੇਂ ਜਾਵੇ, ਆਹ, ਪਰ ਸਿੱਖੀ ਨਾ ਜਾਵੇ। ਇਹ ਸਿੱਖੀ ਦਾ ਸਦੇਕ ਨਾ ਜਾਵੇ, ਜਿੱਥੇ ਲੱਗ ਆਇਆ ਇਹੋ ਜਿਹਾ। ਵਾਹ ਹਾਂ ਇਹ ਆਖਦੇ ਸੀ ਉਹ ਆਹ ਹੈ। ਆਹ, ਉਹ ਬਾਕੀ ਦੇ ਸਿੱਖਾਂ ਦੇ ਫਿਰ ਕਾਇਮ ਹੋ ਜਾਣਾ। ਆਹਾ। ਸਿੱਖਾਂ ਕੋਲੋਂ ਰਾਜੂ ਅੰਗਰੇਜ਼ਾਂ ਨੇ ਖੋਹ ਲਿਆ ਸੀ। ਇਹ ਉਦੋਂ ਦੀਆਂ ਗੱਲਾਂ ਬੋਲੀਏ, ਫਿਰ ਸਿੱਖ ਹੀ ਰਹਿਣਾ। ਅੱਛਾ। ਪਹਿਲੇ 10-20 ਪਿੰਡਾਂ 'ਤੇ ਹਕੂਮਤ ਹੁੰਦੀ ਸੀ। ਜੈਲ ਜਿੱਥੇ ਦੀ ਹੋਵੇ, ਇੱਕ ਜੈਲਦਾਰ ਹੋਣਾ ਉੱਥੇ, ਉਹਦੀ ਹਕੂਮਤ ਹੋਣੀ। ਬੜੇ ਤਕੜੇ ਬੰਦਿਆਂ ਦੀ ਹੁੰਦੀ। ਸਾਡੇ ਪਿੰਡ ਕਿਲ੍ਹਾ ਬਣਿਆ ਸੀ ਸਿੱਖਾਂ ਦਾ, ਜਦੋਂ ਰਾਜ ਸੀ ਉਹਨਾਂ ਦਾ। ਉਹਨਾਂ ਦਾ ਜਦੋਂ ਰਾਜ ਸੀ ਉਦੋਂ ਅਜੇ ਉਹਨਾਂ ਦੀ ਔਲਾਦ ਹੀ ਉੱਥੇ ਰਹਿੰਦੀ ਸੀ ਕਿਲ੍ਹੇ 'ਚ। ਅੱਛਾ, ਜਿੱਦਾਂ ਵਿਸਾਖੀ ਆ ਜਾਂਦੀ ਆ, ਹਾਂਜੀ ਬਾਬੇ ਦਾ ਗੁਰਪੁਰਬ ਆ ਜਾਂਦਾ, ਬਾਬੇ ਨਾਨਕ ਦਾ, ਹਾਂਜੀ, ਉਦੋਂ ਜਦੋਂ ਪਿੰਡ 'ਚ ਇਹ ਚੀਜ਼ਾਂ ਆਉਂਦੀਆਂ ਸੀ, ਵਿਸਾਖੀ ਜਾਂ ਗੁਰਪੁਰਬ, ਉਹਨਾਂ ਦੇ ਸਭ ਕੁਛ ਗੁਰਦੁਆਰੇ ਤੇ ਹੁੰਦਾ। ਤੁਸੀਂ ਜਾਂਦੇ ਸੀ ਗੁਰਦੁਆਰੇ ਤੇ? ਨਾ ਜੀ, ਅਸੀਂ ਕਾਹਨੂੰ ਜਾਣਾ। ਵੈਸੇ ਹੀ ਯਾਰ ਨਹੀਂ ਜੀ, ਉਹਦਾ ਸਾਨੂੰ ਪਤਾ, ਇੱਥੇ ਵੀ ਨਨਕਾਣੇ ਚਲੇ ਜਾਈਦਾ। ਉੱਥੇ ਜਾਂਦੇ ਸੀ ਤੁਸੀਂ? ਆਹੋ, ਗੁਰਦੁਆਰੇ ਪ੍ਰਕਾਸ਼ ਖਾਨ ਉਹ ਜੱਗ ਕਰਦੇ ਹੁੰਦੇ ਸੀ, ਪਕਾ ਕੇ ਮਾਹਾਂ ਦੀ ਦਾਲ ਤੇ ਕਣਕ ਦੇ ਫੁਲਕੇ, ਉਹਨੇ ਵੰਡਣੇ, ਜਿਹੜੀ ਦੁਨੀਆ ਆਈ ਹੋਣੀ ਆਲੇ ਦੁਆਲੇ। ਅੱਛਾ, ਅਸੀਂ ਆਪ ਖਾਂਦੇ ਰਹੇ ਹਾਂ। ਨਾ ਕਰੋ। ਵਾਹ ਵਾਹ ਵਾਹ। ਸਾਨੂੰ ਉਦੋਂ
ਇਹਨਾਂ ਭੇਤ ਹੀ ਨਹੀਂ ਕਿ ਅਸੀਂ ਮੁਸਲਮਾਨ ਇਹਨਾਂ ਦੇ ਕੋਲ ਨਾ ਜਾਈਏ ਜਾਂ ਇਹ ਸਾਡੇ ਕੋਲ ਨਾ ਆਉਣ। ਇਕੱਠੇ ਹੀ ਰਹਿੰਦੇ ਸੀ, ਇਕੱਠੇ ਰਹਿੰਦੇ ਸੀ। ਉਹਨਾਂ ਨਾਲ ਮੋਹ ਪਿਆਰ ਸੀ ਬਸ। ਬਹੁਤ ਪਿਆਰ। ਉਹ ਪਿਆਰ ਦੀ ਵਜ੍ਹਾ ਨਾਲ ਉਹਨਾਂ ਨੇ 5 ਦਿਨ ਮੀਂਹ ਪੈਂਦਾ ਰਿਹਾ, ਅਸੀਂ ਕੰਪ 'ਚ ਰਹੇ ਤੇ 5 ਦਿਨ ਉਹ ਇਕੱਠੇ ਹੁੰਦੇ ਰਹੇ ਤੇ ਉਹਦੇ ਨਿਆਣੇ ਨਿੱਕੇ ਨਿੱਕੇ ਆ ਭਲਵਾਨ ਦੇ, ਉਹ ਮਰ ਜਾਣੇ ਆ ਮੀਂਹ 'ਚ। ਦੁਨੀਆ ਬਹੁਤ ਮਰਦੀ ਸੀ। ਉਹ ਜਾ ਕੇ ਫਿਰ 10 ਬੰਦੇ ਚਮਾਰ ਸਾ ਇੱਕ ਸਾਡਾ ਉਹ ਜੱਜੀ ਜ਼ਿਮੀਂਦਾਰਾਂ ਨੇ ਚਮਾਰ ਰੱਖੇ ਹੁੰਦੇ ਸੀ। ਅੱਛਾ, ਬਾਬਾ ਤੁਹਾਡਾ ਭਲਵਾਨੀ ਕਰਦਾ ਸੀ? ਹਾਂ, ਭਲਵਾਨ ਕਿਹਨੂੰ ਆਖਦੇ ਸੀ? ਬਾਪ ਨੂੰ ਉਹ ਭਲਵਾਨੀ ਕਰਦੇ ਸੀ? ਕਰਦੇ ਰਹੇ ਆ। ਅੱਛਾ, ਹਾਂ, ਫਿਰ ਤੁਸੀਂ ਵੀ ਕਰਦੇ ਹੋਵੋਗੇ? ਬਹੁਤ ਅਸੀਂ ਕੀ ਕਰਨਾ ਸੀ, ਤਾਂ ਹੈ ਹੀ ਅਜੇ ਹਲਕੇ ਸੀ। ਅੱਛਾ, ਹਾਂ, ਲੇਕਿਨ ਉਹ ਜੰਗਲ 'ਚ ਜਾਂਦੇ ਹੁੰਦੇ ਸੀ। ਜੰਗਲ ਪੈਂਦਾ ਸੀ, ਅੰਗਰੇਜ਼ ਪਾਉਂਦੇ ਸੀ ਸ਼ਹਿਰ 'ਚ, ਉੱਥੇ ਜੰਗਲ 'ਚ ਜੇ ਕੋਈ ਰਿਸ਼ਤੀ ਹੋਵੇ ਉਹਦੇ ਕੋਲ ਪੈਸੇ ਨਹੀਂ ਸੀ ਜੰਗਲ 'ਚ ਲੈਂਦੇ। ਅੱਛਾ, ਘੋਲ ਜੰਗਲ ਦਾ ਮਤਲਬ ਵੀ ਘੋਲ ਹੁੰਦੇ ਸੀ ਉੱਥੇ। ਦੁਨੀਆ ਟਿਕਟ ਲੈ ਕੇ ਗਾਂਹ ਜਾਂਦੀ ਸੀ। ਠੀਕ ਹੈ। ਜਿਹਦੇ ਕੋਲ ਰਿਸ਼ਤੀ ਹੋਵੇ ਜ਼ਮੀਨ ਦੀ ਉਹਨੂੰ ਉਹਦੀ ਕੋਈ ਟਿਕਟ ਨਹੀਂ, ਕੋਈ ਟਿਕਟ ਉਹ ਨਹੀਂ। ਫ੍ਰੀ ਮੁਫਤ। ਹਾਂ, ਜਿਹਦੇ ਕੋਲ ਨਹੀਂ ਹਾਂ, ਉਹਨੇ ਪੈਸੇ ਦੇਣੇ। ਹਾਂ। ਅੱਛਾ ਅੱਛਾ ਅੱਛਾ। ਉਸ ਜ਼ਮਾਨੇ 'ਚ ਥੋੜ੍ਹੇ ਪੈਸੇ ਹੁੰਦੇ ਸੀ ਹਾਂ, ਤੇ ਉਦੋਂ ਆਮ ਲੋਕਾਂ ਨੂੰ ਮਿਲਦੇ। ਮੇਰੇ ਬਾਪ ਦੇ ਨਹੀਂ ਸੀ ਪੈਸੇ ਲੱਗਦੇ, ਰਜਿਸਟਰੀ ਸੀ, ਉਹ ਦਿਖਾਲਦਾ ਹੁੰਦਾ ਸੀ ਪਿਆਰ, ਉਹਦੇ ਨਹੀਂ ਸੀ ਲੱਗਦੇ। ਕਿੰਨੇ ਕੁ ਪਿੰਡ ਘੁਲਦੇ ਸੀ ਆ ਕੇ? ਆਲੇ ਦੁਆਲੇ ਜਿੱਥੇ ਤੱਕ ਸੌਣਾ ਪਿਆ ਜੰਗਲ ਵਾ, ਅੱਜ ਦੰਗਲ? ਉੱਥੇ ਜਾ ਅਸੀਂ ਇੱਥੇ ਛਿੰਝ ਕਹਿੰਦੇ ਹਾਂ, ਬਈ ਛਿੰਝ ਪਈ ਆ, ਭਲਵਾਨ ਇਕੱਠੇ ਹੋ ਗਏ, ਉੱਥੇ ਦੰਗਲ ਕਹਿੰਦੇ ਸੀ ਉਹ। ਅੱਛਾ, ਪਿੰਡ ਕੋਈ ਮੇਲਾ ਠੇਲਾ ਲੱਗਦਾ ਸੀ? ਹਾਂਜੀ, ਕਿਹੜਾ ਮੇਲਾ, ਕੋਈ ਯਾਦ ਆ ਕਿਹੜਾ ਮੇਲਾ ਲੱਗਦਾ? ਸ਼ਾਹ ਨੂਰ ਜਮਾਲ ਦਾ, ਪਹਾੜੀ ਵਾਲੇ ਪਾਸੇ ਸੀ, ਸ਼ਾਹ ਨੂਰ ਜਮਾਲ ਦਾ ਮੇਲਾ ਲੱਗਦਾ, ਬਹੁਤ ਦੁਨੀਆ ਜਾਂਦੀ। ਬਾਕੀ ਉਹਨਾਂ ਦੇ ਮੇਲੇ ਆਮ ਸੀ, ਮੁਸਲਮਾਨਾਂ ਦਾ ਉਹ ਮੇਲਾ ਸੀ ਸ਼ਾਹ ਨੂਰ ਜਮਾਲ। ਬਾਕੀ ਹਿੰਦੂਆਂ ਦੇ ਸਿੱਖਾਂ ਦੇ ਮੇਲੇ ਜਿਹੜੇ ਸੀ ਉਹ ਆਮ ਲੱਗਦੇ ਸੀ? ਉਹ ਚਿੰਤਪੁਰਨੀ ਜਵਾਲਾ ਜੀ, ਉਹ ਏਦਾਂ ਮੰਨਦੇ ਸੀ ਉਹਨਾਂ ਨੂੰ। ਉੱਥੇ ਗੱਡਿਆਂ 'ਤੇ ਜਾਂਦੇ ਸੀ, 4-4 ਦਿਨ ਉਹ ਨਹੀਂ ਰਹਿ ਕੇ ਆਉਣਾ ਮੇਲਿਆਂ 'ਚ। ਅੱਛਾ ਅੱਛਾ ਬਾਬਾ, ਹੁਣ ਆਪਾਂ ਥੋੜਾ ਜਿਹਾ ਨਾ ਕਹਾਣੀ ਵੱਲ ਨੂੰ ਆਉਂਦੇ ਹਾਂ ਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਦੀ ਗੱਲਬਾਤ ਚੱਲੀ ਹੈ, ਹਾਂ, ਉਹ ਤੁਹਾਡੇ ਰਾਹੀਂ ਇਹ ਗੱਲ ਕਿੱਦਾਂ ਪਹੁੰਚੀ? ਸਾਡੇ ਗੁਆਂਢੀ ਜਿਹੜੇ ਆਲੇ ਦੁਆਲੇ ਅੱਗਾਂ ਲੱਗਣ ਲੱਗ ਪਈਆਂ, ਮੁਸਲਮਾਨਾਂ ਨੂੰ ਮਾਰਨ ਲੱਗ ਪਏ ਜਿਹੜੇ ਹਿੰਦੂਆਂ ਦੇ ਪਿੰਡ ਸੇ। ਥੋੜ੍ਹੇ ਘਰ ਹੋਣੇ, ਉਹਨਾਂ ਨਾਲ ਪਿਆਰ ਰਹਿਣਾ ਸਮਾਂ, ਜਿੱਥੇ ਬਹੁਤੇ ਮੁਸਲਮਾਨ ਆ ਉਹਨਾਂ ਤੋਂ ਵੱਡ ਸੁੱਟੀ ਜਾਣਾ। ਬਹੁਤ ਕਤਲੇਆਮ ਕੀਤੀ। ਨਹੀਂ, ਤੁਹਾਨੂੰ ਚੂੰਕਿ ਤੁਹਾਡੀ ਉਮਰ 17-18 ਸਾਲ ਸੀ ਉਸ ਵੇਲੇ, ਹਾਂਜੀ, ਤੁਹਾਡੇ ਤੱਕ ਇਹ ਗੱਲ ਪਹੁੰਚਦੀ ਸੀ ਕਿ ਕੋਈ ਬਾਬਾ ਕਾਇਦੇ ਆਜ਼ਮ ਜਾਂ ਗਾਂਧੀ ਜਾਂ ਕਾਂਗਰਸ ਇਲੈਕਸ਼ਨ ਹੋ ਰਹੇ ਆ, ਇਹ ਗੱਲ ਤੁਹਾਡੇ ਤੱਕ ਪਹੁੰਚਦੀ ਸੀ? ਪਹੁੰਚਦੀ ਸੀ। ਇਲੈਕਸ਼ਨ ਦਾ ਸਾਰੀ ਗੱਲ ਕਰਦੇ ਸੀ। ਮੁਸਲਮਾਨਾਂ ਦਾ ਪਿੰਡ ਸੀ ਬਸੀ ਦੌਲਤ ਖਾਂ ਦੀ, ਸਾਤੋਂ ਗਾਂ। ਬਸਤੀ ਦੌਲਤ ਖਾਂ ਦੀ? ਹਾਂਜੀ, ਅੱਛਾ। ਪਠਾਣਾ ਦਾ ਪਿੰਡ ਸੀ ਬਸਤੀ ਦੌਲਤ ਖਾਂ ਦੀ। ਹਾਂ ਹਾਂ ਉਹ ਸਾਡੇ ਕੋਲ ਦੀ ਰਾਤ ਨੂੰ ਲੰਘਣੇ ਹਾਂ। ਟਰੱਕਾਂ ਦੇ ਉੱਤੇ, ਅੱਛਾ। ਸ਼ਹਿਰੋਂ ਆਉਣਾ ਉਹਨੇ, ਹਾਂ। ਉਹਨੇ ਕਰਦੇ ਜਾਣਾ, ਇਹ ਬਣੂਗਾ ਪਾਕਿਸਤਾਨ, ਅਸੀਂ ਕਰਾਂਗੇ ਜਾਨ ਕੁਰਬਾਨ। ਮੁਸਲਮਾਨ ਇਹ ਗੱਲ ਕਰਦੇ ਸੀ। ਅੱਛਾ। ਹਾਂ, ਉਹ ਨਹੀਂ ਬਣਿਆ ਤਾਂ ਵੱਖਰੀ ਗੱਲ ਆ, ਉਹ ਪਿੱਛੇ ਰਹਿ। ਇੱਦਾਂ ਫਿਰ ਉਹ ਜ਼ਿਆਦਾ, ਜਿੱਥੇ ਜ਼ਿਆਦਾ ਸੀ ਉਹ ਉਹਨਾਂ ਦਾ ਜ਼ੋਰ ਪੈ ਜਾਂਦਾ ਸੀ। ਨਹੀਂ ਤੇ ਵੋਟ ਪਾਇਆ ਤੁਸੀਂ? ਨਹੀਂ, ਮੇਰਾ ਅਜੇ ਵੋਟ ਬਣਿਆ ਹੀ ਨਹੀਂ। ਬਣਿਆ ਨਹੀਂ ਸੀ? ਮੇਰੇ ਬਾਪ ਦਾ ਸੀਗਾ। ਉਹਨਾਂ ਨੇ ਪਾਇਆ ਵੋਟ? ਹਾਂ। ਕਿਹਨੂੰ ਪਾਇਆ ਸੀ? ਉਹ ਇਹਨੂੰ ਮੁਸਲਿਮ ਲੀਗ ਨੂੰ? ਹੈਂ? ਮੁਸਲਿਮ ਲੀਗ ਨੂੰ, ਕਾਂਗਰਸ? ਮੁਸਲਿਮ ਲੀਗ, ਮੁਸਲਿਮ ਲੀਗ। ਕਾਂਗਰਸ ਦਾ ਹਿੰਦੂਆਂ ਦੀ ਸੀ। ਹਾਂ, ਲੇਕਿਨ ਉਹ ਕਾਂਗਰਸ ਦਾ ਕਹਿੰਦੇ ਜ਼ੋਰ ਬੜਾ ਸੀ ਉਸ ਵੇਲੇ। ਜ਼ੋਰ ਸੀਗਾ। ਹਾਂ। ਉਹ ਕਾਂਗਰਸ ਦਾ ਮੁਸਲਿਮ ਲੀਗ ਦੇ ਬੰਦ ਹੋਈ ਆ, ਇਹਨਾਂ ਦਾ ਹੀ ਅੱਧੋ ਵੱਧ ਹੋ ਗਿਆ। ਉਹ ਉਧਰ ਜ਼ਿਆਦਾ ਹਿੰਦੁਸਤਾਨ ਪਰੇ ਸੀਗਾ, ਦਿੱਲੀ ਵਾਲਾ, ਪੰਜਾਬ ਉੱਥੇ ਉਰੇ ਆ। ਉਹ ਪੰਜਾਬ ਦੀ ਤਾਂ ਇਸ ਮੁਲਕ ਦੀ, ਇਹ ਪੰਜਾਬ ਦੀ ਦੋਹਾਂ ਦੀ ਬੰਦ ਹੋ ਗਈ। ਆ ਇੰਨਾ ਕਿੱਸਾ ਇਹਨਾਂ ਨੂੰ ਮਿਲ ਗਿਆ। ਕੁਛ ਜਿਹੜਾ ਮਿਲਿਆ ਸਾ ਵਿੱਚੋਂ ਅੱਧਾ ਕੁ ਉਹ ਦੂਏ ਪਾਸੇ ਚਲਾ ਗਿਆ।
ਆ ਤੁਹਾਡੇ ਸਾਹਮਣੇ ਬੰਗਲਾਦੇਸ਼? ਹੈ ਬੰਗਲਾਦੇਸ਼? ਪਾਕਿਸਤਾਨ ਚੋਂ ਗਿਆ। ਹਾਂਜੀ ਹਾਂਜੀ। ਅੱਛਾ, ਤੁਹਾਡੇ ਪਿੰਡ ਕੋਈ ਐਲਾਨ ਹੋਇਆ ਸੀ ਜਾਂ ਪਿੰਡ ਦੇ ਨੰਬਰਦਾਰ ਨੇ ਆ ਕੇ ਆਖਿਆ ਕੀ ਕਿ ਇੱਥੋਂ ਉੱਠ ਜਾਓ ਹੁਣ ਬਸ? ਜੇ ਉਹ ਤਾਂ ਜਿਹੜੇ 14 ਅਗਸਤ ਆ ਗਿਆ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਪਾਕਿਸਤਾਨ ਬਣ ਗਿਆ, ਤੁਸੀਂ ਉੱਧਰ ਜਾਣਾ, ਇਹਨਾਂ ਨੇ ਇੱਧਰ ਆਉਣਾ, ਇੱਧਰ ਉੱਧਰ ਵੀ ਚਲੇ ਗਏ ਸਿੱਖ। ਆ ਸਾਡੇ ਪਿੰਡ ਨਹਿਰ ਜਾਂਦੀ ਆ ਆਵਾਗੜ ਦੇ ਪਾਸੇ ਪਾਸੇ ਸੂਆ, ਉੱਥੇ ਆ ਦੇ ਪਿੰਡ ਦੇ ਸਰਦਾਰ ਤਕੜਾ ਸੀ ਇਸ ਪਿੰਡ ਦਾ, ਉਹਦੇ ਕੋਲ ਆ ਕੇ ਬਹਿ ਗਏ। ਫਸਲਾਂ ਵੀ ਉਹਨੇ ਬੈਠਿਆਂ ਨੇ ਖਾ ਲਈਆਂ, ਜੋ ਕਮਾਲ ਫਸਲਾਂ ਸੀਆਂ, ਬੈਠਿਆ ਖਾਣਾ ਸੀ ਕੁਛ ਨਾ ਕੁਛ। ਤੁਹਾਡੇ ਪਿੰਡ ਦੇ ਉਸ ਨੰਬਰਦਾਰ ਦਾ ਨਾਂ ਯਾਦ ਆ ਤੁਹਾਨੂੰ? ਹਾਂਜੀ, ਕੀ ਨਾਂ ਸੀ ਉਹਦਾ? ਕਰਮ ਸੂ ਕਰਮ ਸੂ। ਲੰਬੜਦਾਰ, ਕਰਮ ਸੂ, ਜੋਗਾ ਸੂ। ਅੱਛਾ, ਇੱਕੋ ਹੀ ਨੰਬਰਦਾਰ ਸੀ ਪਿੰਡ ਦਾ? ਨਹੀਂ ਜੀ, 5 ਲੰਬੜਦਾਰ। 5 ਨੰਬਰਦਾਰੀਆਂ ਸੀ। ਪਿੰਡ ਬਹੁਤ ਵੱਡਾ ਸੀ। ਤੇ 5 ਨੰਬਰਦਾਰੀਆਂ ਜੱਟਾਂ ਕੋ ਸੀ? ਬੇਟਾ ਸਾਡੇ ਕੋਲ ਕੋਈ ਨਾ, ਹਿੰਦੂਆਂ ਕੋ ਵੀ ਕੋਈ ਨਹੀਂ? ਨਾ 5 ਜੱਟਾਂ ਕੋ ਸੀ ਨੰਬਰਦਾਰ? ਜ਼ਿਮੀਂਦਾਰਾਂ ਕੋਲ ਸੀ, ਮਾਮਲਾ ਜ਼ਿਮੀਂਦਾਰਾਂ ਦੇਣਾ ਸੀ, ਹਾਂ ਐਵੇਂ ਥੋੜਾ ਜਿਹਾ ਮਾਮਲਾ ਹੁੰਦਾ ਸੀ। ਹਾਂ। ਜਦੋਂ ਤੁਹਾਨੂੰ ਪਤਾ ਲੱਗਾ ਕਿ ਉੱਠਣਾ ਵਾ ਪਿੰਡੋਂ, ਹਾਂਜੀ, ਉਦੋਂ ਕੋਈ ਸ਼ੈ ਸ਼ੂ ਨਾਲ ਲਈ? ਅਸੀਂ ਜੀ ਉਹ ਲੋਕਾਂ ਨਾਲ ਨਹੀਂ ਨਾ ਉੱਠੇ, ਅੱਛਾ, ਲੋਕੀ ਉੱਠ ਕੇ ਪਹਿਲੇ? ਲੋਕੀ ਉੱਠ ਕੇ ਤੁਰ ਪਏ, ਗੱਡੇ ਜੋੜ ਲਾਏ, ਠੀਕ ਹੈ। ਕੰਪ ਚ ਆ ਗਏ, ਕੰਪ ਚੋਂ ਇਕੱਠੇ ਹੋ ਕੇ ਦੁਨੀਆ ਤੁਰ ਪਈ, ਫਿਰ ਤੁਰ ਕੇ ਹੀ ਆਏ ਆ, ਗੱਡਿਆਂ 'ਤੇ ਬਹਿ ਗਏ ਕੋਈ ਕਿਸ ਤਰ੍ਹਾਂ। ਤੁਸੀਂ ਕਦੋਂ ਉੱਠੇ ਹੋ? ਅਸੀਂ ਫਿਰ ਪਿੰਡੇ ਹੀ ਰਹੇ 6 ਮਹੀਨੇ, 6 ਮਹੀਨੇ ਪਿੰਡ ਹੀ ਰਹੇ ਹੋ? ਪਿੰਡ ਹੀ ਰਹੇ। ਤੁਹਾਨੂੰ ਕਿਸੇ ਨੇ ਨਹੀਂ ਕਿਹਾ ਕਿ ਨਿਕਲੋ ਨਹੀਂ, ਬਾਹਰ? ਸਾਡੇ ਨਾਲ ਮੁਹੱਬਤ ਹੀ ਸਾਡੇ ਬਾਪ ਨਾਲ ਬਹੁਤ ਸੀ ਉਹਨਾਂ ਦੀ। ਯਾਨੀ ਪਿੰਡ ਵਾਲੇ ਨੂੰ ਕਿਸੇ ਨੇ ਉਹਨਾਂ ਨਹੀਂ ਨੇ ਸਾਡੇ ਘਰ ਬਾਹਰੋਂ ਆਸੇ, ਉਹਨੇ ਕਿਹਾ ਇੱਥੇ ਨਹੀਂ ਰਹਿਣਾ, ਜੱਥੇ ਲੰਘਦੇ ਸੀ ਵੀ ਕੋਈ ਰਾਤ ਨੂੰ ਨੁਕਸਾਨ ਕਰ ਜਾਊ। ਫਿਰ ਅਸੀਂ ਜਿਹਾ ਇਹਨਾਂ ਨੂੰ ਰੱਖਿਆ, ਜਿਹਾ ਨਾ ਰੱਖਿਆ, ਤੇ ਨੁਕਸਾਨ ਹੋ ਗਿਆ। ਉਹ ਪਿੰਡ ਭਰਾਈਆਂ ਦਾ ਘਰ ਵਿਹਲਾ ਸੀ, ਉੱਥੇ ਲਿਆ ਕੇ ਅਸੀਂ 6 ਮਹੀਨੇ ਰਹੇ ਹਾਂ, ਪਿੰਡ ਦੇ ਵਿੱਚ ਹੀ? ਪਿੰਡ ਦੇ ਗੱਭੇ, ਆਹਾ। ਜਿੱਥੇ ਕੋਈ ਬਾਹਰਲਾ ਬੰਦਾ ਨਹੀਂ ਸੀ ਆ ਸਕਦਾ। ਉਹ ਪਿੰਡ ਦਿਆਂ ਨੂੰ ਪਤਾ ਹੈ ਵੀ ਮੁਸਲਮਾਨਾਂ ਦਾ ਘਰ ਆ, ਬਾਕੀ ਲੋਕਾਂ ਨੂੰ ਨਹੀਂ ਸੀ। ਜਿਹੜੇ ਜਥੇ ਪੈਂਦੇ ਸੀ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਇੱਥੇ ਨਹੀਂ, ਮੁਸਲਮਾਨ ਰਹਿ ਨਾ, ਰਹੇ? ਨਾ। ਅੱਛਾ, ਪਿੰਡ ਦੇ ਗੱਲ ਹੀ ਉਹਨਾਂ ਬਾਹਰ ਕੋਲ ਡਰਦੇ ਤਾਂ ਪਿੰਡ ਦੇ ਗੱਭੇ ਚਲੇ ਗਏ। ਹਾਂ ਉਹ ਪਿੰਡ ਦੇ ਬੰਦੇ ਜਿਹੜੇ ਪਿਛਲੇ ਸੀ ਨਾ, ਹਾਂ ਹਾਂ। ਜਿਹੜੀ ਗੱਲ ਕਰ ਰਹੀ ਆ ਉਹ ਤੇ ਪੱਕੇ ਰਹਿਣਾ। ਹੁਣ ਮੁਸਲਮਾਨ ਇਹ ਆ ਇੱਥੇ ਕੁਛ ਕਰਕੇ ਜਾਂਦਾ, ਉੱਥੇ ਜਾ ਕੇ ਬਦਲ ਜਾਂਦਾ। ਅੱਛਾ, ਫਿਰ 6 ਮਹੀਨਿਆਂ ਬਾਅਦ ਤੁਸੀਂ ਉੱਠੇ ਹੋ? 6 ਮਹੀਨਿਆਂ ਬਾਅਦ ਇੱਕ ਸਾਡਾ ਬੰਦਾ ਸੀ ਇੱਥੇ 4 ਚੱਕ ਤੇ ਰਹਿੰਦਾ, ਮਰ ਗਿਆ ਹੁਣ, ਉਹ ਬੰਦਾ ਚਲਾ ਗਿਆ ਉਧਰ ਨੂੰ। ਉਹਨੇ ਜਾ ਕੇ ਸਾਨੂੰ ਦੱਸਿਆ ਵੀ ਏਦਾਂ ਏਦਾਂ ਤੇਰਾ ਇੱਕ ਤਾਇਆ, ਮੈਂ ਸ਼ਹਿਰ ਨੂੰ ਮਟਰ ਲੈ ਗਿਆ ਸੀ ਸਬਜ਼ੀ ਮੰਡੀ ਵੇਚਣ, ਹੋਰ ਜੱਟਾਂ ਦੇ ਬੰਦੇ ਨਾਲ ਸੀ। ਉਹ ਮੈਂ ਇੱਧਰ ਜਲੰਧਰੋਂ ਸੜਕ ਆਉਂਦੀ ਸੀ ਹੁਸ਼ਿਆਰਪੁਰ ਨੂੰ, ਉਹ ਸੜਕ 'ਤੇ ਉਹ ਟੱਕਰ ਗਿਆ। ਉਹ ਕਹਿੰਦਾ ਉਹ ਭਾ ਤੂੰ ਬਹੁਤ ਚੰਗਾ ਹੋਇਆ ਮਿਲ ਪਿਆ। ਉਹਨਾਂ ਤੋਂ ਲਹਿਦਾ ਕਰਕੇ ਫਿਰ ਰੋਜ਼ ਹੀ ਮਿਲਣਾ ਉੱਥੇ। ਅੱਛਾ। ਅਸੀਂ ਵੀ ਰੋਜ਼ ਜਾਣਾ, ਹੁਣ ਵੀ ਰੋਜ਼। ਉਹ ਦੁੱਧ ਆਉਂਦਾ ਸੀ, ਰਹਿ ਖੋਆ ਕੰਪ ਕੋਈ ਜਿਹੜਾ ਸੀਗਾ ਥੋੜ੍ਹਾ ਜਿਹਾ ਉੱਥੇ, ਉਹਨਾਂ ਨੂੰ ਦੁੱਧ ਦਿੰਦਾ ਹੁੰਦਾ ਸੀ ਪਹਾੜ 'ਚੋਂ ਲਿਆ ਕੇ, ਹਾਂ 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 ਦੂਰੋਂ ਦੂਰੋਂ। ਹਾਂ ਹਾਂ ਉਹ ਮੁਸਲਮਾਨ ਸੀਗੇ ਨਾ ਫੌਜੀ, ਇੱਧਰੋਂ ਗਏ ਉਹ ਲੈਣ ਹਾਂ ਵਾਸਤੇ, ਹਾਂ ਉਹ ਸਾਡੀ ਹਿਫਾਜ਼ਤ ਵਾਸਤੇ ਗਏ ਹੋਏ ਸੀ ਨਾ। ਹਾਂ ਹਾਂ। ਉਹ ਫਿਰ ਅਸੀਂ ਉਹਨਾਂ ਨਾਲ ਰੋਜ਼ ਗੱਲ ਹੋਣੀ। ਉਹਨੇ ਫਿਰ ਕਿਹਾ ਚਾਚੇ ਨੂੰ ਕਹਿ ਦੇ, ਮੇਰੇ ਬਾਪ ਨੂੰ ਕਿਹਾ ਵੀ ਚਾਚੇ ਨੂੰ ਕਹਿ ਦੇ ਸਾਲ ਰਹਿ ਲਾ, 2 ਸਾਲ ਰਹਿ ਲਾ, ਅਖੀਰ ਜਾਣਾ ਪੈਣਾ। ਪਿੰਡ ਭਾਵੇਂ ਸਾਲ ਰਹਿ ਲਾ ਜਾਂ 2 ਸਾਲ ਰਹਿ ਲਾ, 2 ਸਾਲ ਰਹਿ ਲਾ, ਜਾਣਾ ਪੈਣਾ। ਜਾਣਾ ਪੈਣਾ। ਇੱਥੇ ਸਾਡਾ ਮਜ਼ਹਬ ਕੋਈ ਨਹੀਂ, ਉੱਥੇ ਹੀ ਆ। ਇੱਥੋਂ ਹੋ ਕੇ ਗਿਆ ਸੀ ਕਈ ਚਿਰ ਰਹਿ ਕੇ, ਉਹਨੂੰ ਫਿਰ ਸਾਨੂੰ ਦੱਸਿਆ। ਫਿਰ ਮੈਂ ਕਿਹਾ ਤੇਰਾ ਤਾਇਆ 55 'ਚ ਬੈਠਾ, ਇੱਕ ਰੋਡੇ ਵਾਲ ਬੈਠਾ 9 ਚੱਕ, ਇੱਕ ਲੋਕਿਆ 'ਚ ਦੱਸੇ। ਉਹ ਲੋਕ ਬਹੁਤ ਰੋਡ 'ਤੇ ਆ, ਹਾਂਜੀ। ਜਿਹਨਾਂ ਜਿਹਨਾਂ ਪਿੰਡਾਂ ਤੇ ਤੇਰੇ ਨਾਨਕੇ 66 'ਚੋਂ ਬੈਠੇ। ਅਸੀਂ ਫਿਰ ਇੱਥੇ ਨੂੰ ਆਉਣ ਦੀ ਕੋਸ਼ਿਸ਼ ਕੀਤੀ।
ਅੱਛਾ, ਫਿਰ ਤੁਹਾਨੂੰ ਦੱਸਣਾ ਉਹਨਾਂ ਨੇ ਕਿ ਤੁਸੀਂ ਤੁਹਾਨੂੰ ਉੱਠਣਾ ਪੈਣਾ ਵਾ ਤੇ ਆਇਓ ਤੁਸੀਂ। ਆ ਜਾਓ, ਉੱਠਣਾ ਪੈਣਾ। ਹਾਂ। ਉਹ ਫਿਰ ਉਹ ਆਪ ਗਿਆ ਫਿਰ ਹੂੰ ਕੰਪ ਜਿੱਥੇ ਰਹਿ ਖੋਇਆ ਨੂੰ ਲਿਆਉਂਦੇ ਸੀ ਪਹਾੜ 'ਚ ਲੁਕਿਆ ਗੁਜਰਾਂ। ਹੂੰ ਉਹ ਉਹਨਾਂ ਕੋਲ ਗਿਆ, ਸੂਬੇਦਾਰ ਨਾਲ ਗੱਲ ਕੀਤੀ ਫੌਜ ਦੇ ਨਾਲ, ਭੇਜਦਾ ਦਾ ਸਾਡਾ ਚਾਚਾ ਇੱਥੇ, ਉਹਦਾ ਜੀਆ ਜਾਨ ਤੋਂ ਆ ਤੇ ਸਾਰੇ ਜੀ ਆ ਸਾਰਾ ਟੱਬਰ ਆ ਇੱਥੇ ਤੇ ਉਹਨਾਂ ਨੂੰ ਲਿਜਾਣਾ। ਹੂੰ ਉਹਨੇ ਆਪ ਹੀ ਬਹਾਨਾ ਬਣਾ ਲਿਆ ਫਿਰ ਵੀ ਇਹਦਾ ਬੜਾ ਭਰਾ ਆਇਆ ਪਾਕਿਸਤਾਨ ਚੋਂ ਲੈਣ ਗਿਆ ਹੋਇਆ ਕੋਈ ਨਾ, ਉਹ ਫੌਜੀ ਨੇ ਬਣਾ ਲਿਆ ਕੰਮ। ਬਹਾਨਾ ਬਣਾ ਲਿਆ। ਹਾਂ, ਠੀਕ ਹੈ। ਤੇ ਪਿੰਡ ਜਾ ਕੇ ਦੱਸ ਦਿੱਤਾ। ਹਾਂ ਪਿੰਡ ਇਕੱਠੇ ਹੋ ਗਏ ਲੋਕ ਵੀ ਅਸੀਂ ਤਾਂ ਇਹਨਾਂ ਨੂੰ 6 ਮਹੀਨੇ ਹੋਏ ਰੱਖਿਆ ਨੂੰ, ਹਾਂ ਕਿਹੜੇ ਆਰਡਰ ਨਾਲ ਆਏ ਤੁਸੀਂ? ਹਾਂ ਉਹਨੇ ਸਭ ਕੁਝ ਦੱਸਿਆ ਹਾਂ ਵੀ ਇੱਦਾਂ ਅਸੀਂ ਉੱਥੋਂ ਪਾਕਿਸਤਾਨ ਚੋਂ ਹੁਕਮ ਲੈ ਕੇ ਆਏ ਹਾਂ। ਹਾਂ ਤੇ ਫਿਰ ਆ ਜੱਫੀਆਂ ਪਾ ਪਾ ਕੇ ਮਿਲ ਮਿਲ ਕੇ ਰੋਵੇ ਤੇ ਇਹ ਟਰੱਕ ਲਿਆਂਦਾ ਉਹਨੂੰ, ਉਹ ਫੌਜ ਨੇ ਉਹ ਟਰੱਕ 'ਚ ਸਾਡਾ ਸਮਾਨ ਵੀ ਵਿੱਚ ਰੱਖਿਆ ਤੇ ਅਸੀਂ ਵੀ ਵਿੱਚ ਬਹਿ ਗਏ ਤੇ ਹੁਸ਼ਿਆਰਪੁਰ ਕੰਪਸ ਚਲ ਗਿਆ ਠੀਕ ਹੈ। ਜਿੱਥੇ ਉਹ ਰਹਿੰਦੇ ਸੀ। 2 ਦਿਨ ਉੱਥੇ ਰਹੇ, ਅਗਲੇ ਦਿਨ ਗੱਡੀ ਆ ਗਈ ਸਪੈਸ਼ਲ, ਜਿਹਦੇ 'ਚ ਮੁਸਲਮਾਨਾਂ ਨੂੰ ਲਿਆਉਂਦੀ ਸੀ ਪਾਕਿਸਤਾਨ ਨੂੰ। ਹੂੰ ਅਸੀਂ ਗੱਡੀ 'ਚ ਬਹਿ ਗਏ, ਸਮਾਨ ਵੀ ਵਿੱਚ ਰੱਖ ਲਿਆ, ਰੇਲ ਗੱਡੀ। ਜਲੰਧਰ ਆ ਕੇ ਫਿਰ ਇੱਕ ਰਾਤ ਰਹਿਣਾ ਪਿਆ ਉੱਥੇ। 20 ਕੋ ਸੀ ਸਾਤੋਂ ਜਲੰਧਰ, ਹੂੰ 20 ਕੋ ਆ ਕੇ ਫਿਰ ਉੱਥੇ ਵੀ ਕੰਪ ਸਾ ਥੋੜ੍ਹਾ ਜਿਹਾ, ਉਹਦੇ ਵੀ 2-3 ਡੱਬੇ ਨਾਲ ਲਾਏ ਰੇਲ ਗੱਡੀ ਦੇ, ਉਹ ਕੰਪ ਵੀ ਚੱਕਿਆ ਉਹਨਾਂ ਦੇ ਨਾਲ। ਫਿਰ ਅਸੀਂ ਆ ਗਏ, ਹੱਦ ਤੇ ਆ ਗਏ ਟਰੱਕ 'ਚ। ਹੱਦ ਤੇ ਆ ਕੇ ਫਿਰ ਉਹਨਾਂ ਨੇ ਕਿਹਾ ਵੀ ਹੁਣ ਬਦਲਣੀ ਆ। ਫਿਰ ਉੱਥੋਂ ਬਦਲ ਕੇ ਪਾਕਿਸਤਾਨ ਦੀ ਗੱਡੀਆਂ 'ਚ ਆ ਕੇ ਲਾਹੌਰ ਫਿਰ ਰਾਤ ਰਹੇ। ਉੱਥੋਂ ਕੰਪ 'ਚੋਂ ਤੁਰ ਕੇ ਇੱਕ ਰਾਤ ਜਲੰਧਰ ਰਹੇ, ਦੂਜੀ ਰਾਤ ਅਸੀਂ ਲਾਹੌਰ ਰਹੇ। ਲਾਹੌਰ। ਲਾਹੌਰੋਂ ਫਿਰ ਆਏ ਨੂੰ ਹੁਣ ਪੁੱਛਦੇ ਪਾਛਦੇ ਪਈ ਕਿੱਥੇ ਕੋਈ ਸ਼ਹਿਰ ਚੱਕ, ਜਿਹੜੇ ਅਗਲੇ ਬਸ਼ਿੰਦੇ ਸੀ ਉਹ ਦੱਸ ਦਿੰਦੇ ਸੀ ਇੱਧਰ ਦੇ। ਹਾਂ ਹਾਂ ਪਨਾਹਗੀਰ ਨੂੰ ਤਾਂ ਪਤਾ ਹੀ ਨਹੀਂ, ਸਾਨੂੰ ਪਨਾਹਗੀਰ ਕਰਦੇ ਸੀ ਨਾ। ਤੇ ਤਕਲੀਫ ਦਾ ਟਾਈਮ ਸਾਨੂੰ ਪੈਦਾ ਕੀਤਾ ਹਾਂ ਤੇ ਹੁਣ ਜਾਣਾ ਹੀ ਪੈਣਾ। ਇਹ ਧੀਆਂ ਆ ਪੁੱਤ ਆਏ ਵਿਆਹੁਣੇ ਆ, ਕਿਤੇ ਜਾ ਕੇ ਜਾਣਾ ਹੀ ਪੈਣਾ। ਫਿਰ ਅਸੀਂ ਆ ਗਏ। ਆਪਣੇ ਪਿੰਡ ਦੀ ਯਾਦ ਆਉਂਦੀ ਪਾਪਾ? ਹਾਂ, ਪਿੰਡ ਦੀਆਂ ਸਾਰੀਆਂ ਗੱਲਾਂ ਯਾਦ ਹੀ ਆ। ਉਦਾਂ ਯਾਦ ਆਉਂਦੀ ਹੈ ਪਿੰਡ ਦੀ? ਹੁਣ ਵਾਪਸ ਨਹੀਂ, ਜਾਣ ਨੂੰ ਹੁਣ ਜੀਅ ਕਰਦਾ? ਨਹੀਂ, ਹੁਣ ਭੁੱਲ ਗਿਆ ਸੋ। ਹੁਣ ਤਾਂ ਮੁੱਦਤ ਹੋ ਗਈ ਆ। ਨਹੀਂ, ਬੰਦਾ ਜਿੱਥੇ ਜੰਮਿਆ ਹੋਵੇ ਉਹ ਬੰਦੇ ਹਾਂਜੀ ਦੀ ਹੁੰਦਾ ਯਾਦ ਤੇ ਤਾਂ ਆਉਂਦੀ। ਬਹੁਤ ਕੇ ਹਰ ਕੱਲਾ ਕੱਲਾ ਖੇਤ ਦੀ ਦਾ ਸਾਡਾ ਆਪਣਾ। ਮੈਨੂੰ ਅੰਬਾਂ ਦੇ ਬੂਟੇ ਜਿਹਦੇ ਆ ਭਾਈ, ਸਾਡੇ, ਅੰਬ ਬਹੁਤ ਸਾ ਹੁਸ਼ਿਆਰਪੁਰ 'ਚ। ਅੱਛਾ। ਨਹੀਂ, ਕਦੀ ਐਵੇਂ ਲੰਮੇ ਪਿਆ ਹੋਏ ਸੁੱਤੇ ਹੋਵੋ, ਤੁਸੀਂ ਲੰਮੇ ਪਏ ਹੋਵੋ, ਹਾਂ। ਪਿੰਡ ਯਾਦ ਆ ਗਿਆ ਹੋਵੇ? ਕਈ ਵਾਰੀ ਆ ਜਾਂਦਾ, ਅੱਛਾ। ਜਾਗਦਿਆਂ ਨੂੰ ਰਹਿੰਦਾ ਯਾਦ, ਸੁੱਤਿਆਂ ਦਾ ਆਪਣਾ ਗਿਆ। ਦਿਲ ਕਰਦਾ, ਕਦੀ ਦਿਲ ਕੀਤਾ ਵਾਪਸ ਜਾਵਾਂ ਆਪਣੀਆਂ ਗਲੀਆਂ ਥਾਵਾਂ ਵੇਖਾਂ? ਜੇ ਤੁਹਾਨੂੰ ਲੈ ਜਾਈਏ ਹੁਣ ਤਾਂ ਫਿਰ ਪਛਾਣ ਲੋਗੇ? 55 'ਚ ਨਾ ਹਾਂ। ਇੱਕ ਸਾਡਾ ਬੰਦਾ ਸੀ, ਮਰ ਗਿਆ ਵਿਚਾਰਾ। ਉਹ ਫਿਰ ਗਿਆ ਪਰਮਟ ਕਟਾ ਕੇ। ਅੱਛਾ। ਉਹ ਸਾਰੀਆਂ ਬੰਦਿਆਂ ਨੂੰ ਮਿਲ ਕੇ, ਸਾਰਿਆਂ ਦੋਸਤਾਂ ਨੂੰ ਹਾਂ ਹਾਂ ਆਇਆ ਹਾਂ ਹਾਂ ਕਈਆਂ ਪਿੰਡਾਂ 'ਚ। ਹਾਂ ਹਾਂ ਤੇ ਉਹ ਦੱਸਦਾ ਸੀ ਵੀ ਤੂੰ ਖੜਾ ਦੇਖਿਆ ਕਿ ਨਹੀਂ ਗਾਮਾ? ਦੇਖਿਆ ਦੇਖਿਆ ਨਾ, ਦੇਖਿਆ। ਸਾਡਾ ਉਹ ਚਾਚਾ ਲੱਗ ਰਿਹਾ ਸੀ। ਅੱਛਾ। ਉਹ ਗਿਆ ਸੀ ਪਰਮਟ ਕਟਾ ਹੋ ਕੇ। ਗਿਆ ਜੀ। ਹਾਂ, ਕੱਲੇ ਕੱਲੇ ਦਾ ਉਹਨੂੰ ਫਿਰ ਜਾ ਕੇ ਦੱਸਿਆ ਸਾਡਾ ਹਰ ਗੱਲ। ਹੁਣ ਲੈ ਜਾਈਏ ਪਛਾਣ ਲੋਗੇ ਪਿੰਡ ਆਪਣਾ? ਨਹੀਂ ਜੀ, ਪਿੰਡ ਆਬਾਦੀਆਂ ਕਿਤੇ ਦੀਆਂ ਕਿਤੇ ਚਲੇ ਗਈਆਂ। ਨਹੀਂ ਲੱਭ ਜਾਣਾ। ਸਾਡੇ ਪਿੰਡ ਦੇ ਕੋਲ ਵੀ ਆਹ ਜਿਹੜਾ ਸ਼ਹਿਰ ਦੇ ਬਾਹਰ ਬਾਈਪਾਸ ਬਣਦਾ, ਹਾਂ ਹਾਂ ਉਹ ਸਾਡੇ ਪਿੰਡ ਦੇ ਘਰਾਂ ਦੇ ਕੋਲ ਦੀ ਲੰਘ ਗਿਆ ਇਹਨੂੰ। ਬਾਬਾ ਉਹ ਜੀ, ਸਿੱਖ ਮੈਨੂੰ ਦੱਸ ਦਿੰਦੇ ਆ ਹਾਂ, ਹੁਣ ਵੀ। ਹੁਣ ਵੀ ਦੱਸ ਦਿੰਦੇ? ਹਾਂ। ਉਹ ਇੱਕ ਦਿਨ ਇੱਕ ਉੱਥੋਂ ਆਇਆ ਸੀ ਬੰਦਾ ਸਾਡੇ ਕੋਲ, ਸਾਡਾ ਹੀ। ਹੂੰ ਉਹਦਾ ਪਿਆ ਸਿੱਖਾਂ ਨਾਲ ਗੱਲਾਂ ਕਰਨ। ਮੈਂ ਕਿਹਾ ਯਾਰ ਮੇਰੀ ਵੀ ਕਰਾ। ਉਹ ਕਹਿੰਦਾ ਮੈਦਾਂ ਮੁਲਾਕਾਤ ਸਾਹਮਣੇ ਸਾਹਮਣੀ ਹੋਈ, ਉਹਦਾ ਘਰ ਦਿਖਾ ਲਿਆ। ਉਹ ਆ ਗਿਆ, ਉਹ ਭਾਈ ਕੀ ਹਾਲ ਆ? ਮੈਂ ਕਿਹਾ ਜੀ ਠੀਕ ਆ, ਸ਼ੁਕਰ ਆ। ਅੱਛਾ,
ਉਹ ਬੜੇ ਬੜੇ ਮਕਾਨ ਪਏ ਉਹ ਤਕੜੇ ਉਹਦੇ ਬੰਦੇ ਜੋ ਬਾਹਰ ਰਹਿੰਦੇ ਸੀ ਹਾਂ ਤੇ ਮੈਨੂੰ ਕਹਿੰਦਾ ਆ ਤੁਹਾਡੀਆਂ ਨੋਹਾਂ ਬੈਠੀਆਂ ਤੁਹਾਡੇ ਮਗਰੋਂ ਵਿਆਹ ਕੇ ਦੇ ਦਿੱਤੀਆਂ ਆ ਤੁਹਾਡੀਆਂ ਨੋਹਾਂ ਬੈਠੀ ਇੱਕ ਜਨਾਨੀ ਆਈ ਹਾਂ ਉਹ ਕਹਿੰਦੀ ਸਤਿ ਸ੍ਰੀ ਅਕਾਲ ਹਾਂ ਉਹਨਾਂ ਦੀ ਦੁਆ ਸਲਾਮ ਏਦਾਂ ਹਾਂ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਏਦਾਂ ਕਰਕੇ ਕਿਹਾ ਹਾਂ ਆ ਮੋਬਾਈਲ 'ਚ ਹੀ ਹਾਂ ਏਦਾਂ ਜਿਸ ਕਿਹਾ ਤਾਂ ਮੈਂ ਕਿਹਾ ਨਹੀਂ ਮੈਂ ਮੁਸਲਮਾਨ ਆ ਤੁਸੀਂ ਹਿੰਦੂ ਆ ਤੁਸੀਂ ਸਤਿ ਸ੍ਰੀ ਅਕਾਲ ਕਹਿਣਾ ਮਿਲਣਾ ਅਸੀਂ ਜਦੋਂ ਸਾਂਝੇ ਰਹਿੰਦੇ ਸੀ ਨਾ ਮੁਸਲਮਾਨ ਕਹਿੰਦੇ ਸੀ ਹਿੰਦੂ ਦਾ ਮਿਲਣਾ ਕਹਿਣਾ ਸਾਹਿਬ ਸਲਾਮ ਉਹ ਮੋਰੋ ਕਹਿਣਾ ਸਾਹਿਬ ਨੂੰ ਸਲਾਮ ਸਾਹਿਬ ਨੂੰ ਸਲਾਮ ਵਾਹ ਜਿੱਦਾਂ ਸਲਾਮ ਅਲੈਕੁਮ ਲੈ ਕੇ ਇੱਕ ਦੁਆ ਕਹਿੰਦਾ ਵਾਲੈਕੁਮ ਸਲਾਮ ਏਦਾਂ ਉਹਨੂੰ ਕਹਿਣਾ ਸਾਹਿਬ ਸਲਾਮ ਸਾਹਿਬ ਮੈਂ ਕਿਹਾ ਮੈਂ ਤੁਹਾਨੂੰ ਕਹਿਣਾ ਸਾਹਿਬ ਸਲਾਮ ਅਸੀਂ ਤੇ ਕਿਤਾਬਾਂ ਤੋਂ ਪੜ੍ਹਿਆ ਵਾ ਜਾਂ ਵੱਡਿਆਂ ਕੋਲ ਸੁਣਿਆ ਵਾ ਇਸ ਵੰਡ ਦੀ ਕਹਾਣੀ ਨੂੰ ਜੀ ਤੁਸੀਂ ਤੇ ਇਸ ਵੰਡ ਦੀ ਕਹਾਣੀ ਨੂੰ ਵੇਖਿਆ ਵਾ ਹਾਂ ਤੁਸੀਂ ਵੱਡ ਟੋਕ ਹੁੰਦੀ ਵੇਖੀ ਤੁਸੀਂ ਜਿਹੜਾ ਹੈਗਾ ਜਥੇ ਪੈਂਦੇ ਵੇਖੇ ਤੁਸੀਂ ਜਾਂਦੇ ਦੇਖੇ ਆ ਔਰ ਜਾਂਦੇ ਵੇਖੇ। ਵੜਦੇ ਨਹੀਂ ਹਾਂ, ਦੇਖੇ ਚਲੋ ਜਾਂਦੇ ਤੁਸੀਂ ਵੇਖੇ ਆ ਜਾਂ ਤੁਸੀਂ ਲਹਿਦਾ ਹੁੰਦਾ ਵੇਖਿਆ ਹਾਂ, ਪਾਕਿਸਤਾਨ ਨਾ ਹਾਂ, ਜੀ। ਪਾਕਿਸਤਾਨ ਹਿੰਦੁਸਤਾਨ ਲਹਿਦਾ ਹੁੰਦਾ ਤੇ ਵੇਖਿਆ ਨਾ ਤੁਸੀਂ ਬਿਲਕੁਲ ਤੁਹਾਡੇ ਮੁਤਾਬਕ ਇਹ ਲਹਿਦਾ ਹੋਣਾ ਚਾਹੀਦਾ ਸੀ ਕਿ ਨਹੀਂ ਸੀ ਹੋਣਾ ਚਾਹੀਦਾ? ਇਹ ਜੀ ਆਪੋ ਆਪਣੇ ਅਮਾਨ ਦੀ ਗੱਲ ਆ ਉਸ ਅਮਾਨ ਦੇ ਮਗਰ ਆਏ ਆ ਇੱਥੇ ਨੂੰ ਨੇ ਲੋੜ ਕਿਹੜੀ ਸੀ ਅਸੀਂ ਉੱਥੇ ਭਾਵੇਂ ਹਿੰਦੂ ਰਹਿੰਦੇ ਇਹ ਇਸਲਾਮ ਦੀ ਖਾਤਰ ਤੇ ਆਏ ਆ ਹਾਂ ਸਹੀ ਹੈ ਮੈਂ ਅਨਪੜ੍ਹ ਆਦਮੀ ਹਾਂ ਜੀ ਗੱਲਾਂ ਯਾਦਾਸ਼ਤ ਰਹਿੰਦੀਆਂ ਕੋਈ ਬਹੁਤ ਵਧੀਆ ਲੱਗਾ ਬਾਬਾ ਗੱਲ ਕੇ ਬਹੁਤ ਸ਼ੁਕਰੀਆ ਨਾਜ਼ਰੀਨ ਵੰਡ ਦੀ ਇਹ ਕਹਾਣੀ ਇਸ ਲਈ ਵੀ ਦਿਲਚਸਪ ਤੇ ਇਸ ਲਈ ਵੀ ਵਧੀਆ ਸੀ ਕਿ 6 ਮਹੀਨੇ ਤੱਕ ਆਪਣਾ ਪਿੰਡ ਜਿਹੜਾ ਹੈਗਾ ਉਹਨਾਂ ਨੇ ਨਹੀਂ ਛੱਡਿਆ 6 ਮਹੀਨੇ ਪਿੰਡ ਵਾਲਿਆਂ ਨੇ ਬਾਬੇ ਹੋਣਾ ਨੂੰ ਪਿੰਡ ਦੇ ਵਿੱਚ ਰੱਖਿਆ ਉਹਨਾਂ ਦੀ ਫੈਮਿਲੀ ਨੂੰ ਪ੍ਰੋਟੈਕਟ ਕੀਤਾ ਉਹਨਾਂ ਦੀ ਫੈਮਿਲੀ ਦੀ ਸਾਂਭ ਕੀਤੀ ਤੇ ਇਹ ਮੁਹੱਬਤ ਦੀ ਮਿਸਾਲ ਹੈ ਜਿੱਥੇ ਬੰਦਾ ਜੰਮਦਾ ਵਾ ਜਿਹੜੀ ਦੀ ਜੰਮਣ ਭੌਂ ਹੁੰਦੀ ਹੈ ਉਹਦੇ ਨਾਲ ਲਗਾਓ ਇੱਕ ਹੋਰ ਤਰ੍ਹਾਂ ਦਾ ਹੁੰਦਾ ਮਤਲਬ ਅੱਜ ਅਸੀਂ ਆਪਣੇ ਘਰਾਂ 'ਚ ਬੈਠੇ ਹਾਂ ਤਾਂ ਸਾਨੂੰ ਕੋਈ ਆ ਕਵੇ ਕਿ ਘਰ ਛੱਡ ਦਿਓ ਤੇ ਸਾਡੇ ਤੇ ਕੀ ਗੁਜ਼ਰੇਗੀ ਇਹ ਉਹ ਕਹਾਣੀ ਹੈ ਇਹ ਉਹ ਵੰਡ ਹੈ ਕਿ ਇਹ ਬਜ਼ੁਰਗ ਭਾਵੇਂ ਇਸ ਉਮਰ ਦੇ ਨੇਹਜ ਤੇ ਪਹੁੰਚ ਗਏ ਨੇ ਅੱਲਾਹ ਤਾਲਾ ਇਹਨਾਂ ਦੀ ਹਯਾਤੀ ਕਰੇ ਕਿ ਕਿਸੇ ਵੀ ਉਮਰ ਦੇ ਹਿੱਸੇ ਤੇ ਪਹੁੰਚ ਜਾਣ ਉਹਨਾਂ ਨੂੰ ਉਹ ਪਿੰਡ ਉਹ ਯਾਦਾਂ ਉਹ ਥਾਂ ਸਭ ਕੁਝ ਯਾਦ ਹੈ ਜੀ ਉਹ ਕਦੀ ਵੀ ਨਹੀਂ ਭੁੱਲਣਾ ਤੇ ਵੰਡ ਦੀਆਂ ਇਹ ਕਹਾਣੀਆਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਵੰਡ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਪ੍ਰੋਗਰਾਮ ਤੁਸੀਂ ਵੇਖਦੇ ਰਹੋ ਹੰਝੂਆਂ ਦੀ ਵੰਡ ਮੈਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼